ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 25 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੀਚ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ, ਪਾਪਲਾ ਇੰਡੀਅਨ, ਕੰਜ਼ੀਰੈਂਟ, GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨੀਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੇ ਰਾਜਪਾਲ ਦੀ ਟਸਲ ਤੋਂ। ਇਹ ਟਸਲ ਨਹੀਂ ਰੁਕ ਰਹੀ ਤੇ ਫਿਰ ਹੁਣ ਆਮੋ ਸਾਹਮਣੇ ਨੇ। ਹੁਣ ਕਿਸ ਮੁੱਦੇ ਨੂੰ ਲੈ ਕੇ ਆਮੋ ਸਾਹਮਣੇ? ਇਹ ਦੇਖੋ, ਮੁੱਦਾ ਕੋਈ ਵੀ ਹੈ, ਮੁੱਦੇ ਪਹਿਲਿਆਂ ਵਾਲਾ ਹੀ ਕਹ ਲੋ ਕਿ ਚੱਕਰ ਹੈ ਜਿਹੜਾ ਉਹ ਮੁੱਦਾ ਬਣਦਾ ਪਿਆ ਜੀ। ਦਰਅਸਲ ਰਾਜਪਾਲ ਨੇ ਫੇਰ ਚਿੱਠੀ ਲਿਖੀ ਹੈ ਤੇ ਇਹ ਤੇ ਚਿੱਠੀਆਂ ਦਾ ਸਿਲਸਿਲਾ ਜਿਹੜਾ ਅਮੁੱਕਿਆ, ਮੁੱਕਣ ਤੇ ਨਹੀਂ ਆਉਂਦਾ। ਤਾਂ ਹੁਣ ਰਾਜਪਾਲ ਸਾਹਿਬ ਨੇ ਕਿਹਾ ਕਿ ਜਵਾਬ ਦੇਣਾ ਕਿ ਫਿਰ ਮੈਂ ਕਰ ਦਿਆਂ ਕੰਮ। ਉਹ ਕਹਿੰਦੇ ਫਿਰ ਤੁਸੀਂ ਕਹੋਗੇ ਵੀ ਕਰਤਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀ। ਕੰਮ ਮਤਲਬ ਕਿ ਜੇ ਤੁਸੀਂ ਜਵਾਬ ਨਹੀਂ ਦੇਣਾ, ਜਿਹਦੇ ਪ੍ਰਤੀ ਤੁਸੀਂ ਜ਼ਿੰਮੇਵਾਰ ਹੋ, ਜਿਸ ਜਵਾਬਦੇਹੀ ਵਾਸਤੇ ਤੁਸੀਂ ਪਾਬੰਦ ਹੋ, ਅਗਰ ਤੁਸੀਂ ਮੇਰੇ ਖਤਾਂ ਦਾ ਜਵਾਬ ਨਹੀਂ ਦੇਣਾ, ਮੇਰੇ ਪੱਤਰਾਂ ਦਾ ਜਵਾਬ ਨਹੀਂ ਦੇਣਾ ਤੇ ਫਿਰ ਮੈਂ ਘੋਗਾ ਚਿੱਤ ਕਰ ਦਿਆਂਗਾ ਤੁਹਾਡਾ। ਯਾਨੀ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼। ਜੀ ਜੀ, ਆਖਰੀ ਰਾਸਤਾ ਫਿਲਮ ਸੀ ਨਾ ਜਿੱਦਾਂ ਆਖਰੀ ਰਾਸਤਾ, ਉਹ ਕਹਿੰਦੇ ਫਿਰ ਆਖਰੀ ਰਾਸਤਾ ਹੀ ਹੋਏਗਾ। ਹੁਣ ਦੂਸਰੇ ਪਾਸਿਓਂ ਇਧਰੋਂ ਆਮ ਆਦਮੀ ਪਾਰਟੀ ਵਾਲੇ ਲੱਗੇ ਹੋਏ ਨੇ, ਕਹਿੰਦੇ ਕਿ ਵੇਖਿਆ ਆ ਗਈ ਨਾ ਜਿਹੜੀ ਗੱਲ ਦਿਲ ਚ ਸੀ, ਆ ਗਈ ਨਾ ਜ਼ੁਬਾਨ ਤੇ ਇਹ ਚੁਣੀ ਹੋਈ ਸਰਕਾਰ ਨੂੰ ਧਮਕਾ ਰਹੇ, ਡਰਾ ਰਹੇ ਕਿ ਉਹ ਅਜੇ 2 ਖਤਾਂ ਦਾ ਜਵਾਬ ਨਹੀਂ ਦਿੱਤਾ। ਕਿ ਇਹ 3 ਕਰੋੜ ਦੀ ਚੁਣੀ ਸਰਕਾਰ ਜਿਹੜੀ ਆ ਉਹਨੂੰ ਇਸ ਤਰ੍ਹਾਂ ਵਗਾ ਕੇ ਮਾਰਨਗੇ? ਦੱਸੋ ਭਲਾ ਕੋਈ ਗੱਲ ਚੰਗੀ ਹੈਗੀ ਆ? ਯਾਨੀ ਮਾਮਲਾ ਜਿਹੜਾ ਹੈ ਉਹ ਅੜਿਆ ਪਿਆ, ਪੂਰਾ ਫਸਿਆ ਪਿਆ ਆ। ਦੇਖੋ ਗੱਲ ਇਹ ਆ ਕਿ ਹੁਣ ਪਤਾ ਨਹੀਂ ਇਹ ਕਹਾਣੀ ਕਿੱਧਰ ਨੂੰ ਜਾਏਗੀ। ਵੈਸੇ ਤੇ ਜੇ ਇਲੈਕਸ਼ਨ ਨੇੜੇ ਨਾ ਹੁੰਦਾ ਤੇ ਮੈਨੂੰ ਲੱਗਦਾ ਤੇ ਇਹ ਤਾਂ ਕੰਮ ਕਰ ਦੇਣਾ ਸੀਗਾ ਇਹਨਾਂ, ਕਿਉਂਕਿ ਦੇਖੋ ਇਹ ਤੇ ਸਾਫ਼ ਹੈ ਨਾ, ਜਦੋਂ ਤੁਸੀਂ ਆਰਟੀਕਲ ਪੜ੍ਹੋਗੇ ਜਿਹੜੇ ਕਿ ਮਤਲਬ ਕਿ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਆ, ਜਵਾਬਦੇਹ ਬਣਾਉਂਦੇ ਆ ਰਾਜਪਾਲ ਪ੍ਰਤੀ, ਉਹਦੇ ਚ ਤੇ ਸਾਫ਼ ਸਪਸ਼ਟ ਹੈ, ਲਿਖਿਆ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਕੋਈ ਵੀ ਪੜ੍ਹ ਸਕਦਾ, ਤੁਹਾਨੂੰ ਗੂਗਲ ਚ ਜਾ ਕੇ ਮਿਲ ਜਾਣੇ। ਹੁਣ ਨਾ ਹੀ ਇਹ ਇਨਕਾਰੀ ਹੈ, ਨਾਲ ਹੁਣ ਰਾਜਪਾਲ ਨੇ ਸਾਰੇ ਹਵਾਲੇ ਵੀ ਦੇ ਦਿੱਤੇ ਆ। ਤਾਂ ਬਹਰਹਾਲ ਇਹ ਤੇ ਘੁੰਡੀ ਹੁਣ ਜਿਹੜੀ ਆ ਉਹ ਫੜ ਲਈ ਆ ਉਹਨਾਂ ਨੇ ਤੇ ਪੇਚਾ ਕਸੂਤਾ ਪੈ ਗਿਆ। ਵੇਖੋ ਹੁਣ ਅੱਗੇ ਕੀ ਬਣਦਾ, ਪਰ ਇਹਦੇ ਵਿੱਚ ਪੰਜਾਬ ਦਾ ਹੀ ਨੁਕਸਾਨ ਆ। ਜੇ ਹੁਣ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕਰ ਦਿੱਤੀ ਜਾਂਦੀ ਹੈ ਤੇ ਇੱਕ ਵੱਖਰਾ ਸੰਕਟ ਆ, ਪਰ ਮੇਰਾ ਮੰਨਣਾ ਕਿ ਹਾਲੇ ਤੇ ਨਹੀਂ ਰੋਕ ਲਿਆ ਜਾਏਗਾ ਸ਼ਾਇਦ ਰਾਜਪਾਲ ਨੂੰ, ਤੁਹਾਨੂੰ ਪਤਾ ਹੀ ਆ, ਕਿਉਂਕਿ ਗਾਂ 2024 ਦਾ ਇਲੈਕਸ਼ਨ ਆ, ਵੱਡੀ ਹਲਚਲ ਹੋ ਸਕਦੀ ਆ। ਉਹਦੇ ਚ ਕੀ ਆ ਕਿ ਆਪੋਜੀਸ਼ਨ ਨੂੰ ਮੁੱਦਾ ਮਿਲ ਜਾਏਗਾ ਬਹੁਤ ਵੱਡਾ। ਸੋ ਇਸ ਕਰਕੇ ਠੀਕ ਆ, ਪਰ ਇਹ ਮਾਨ ਸਾਹਿਬ ਨੂੰ ਵੀ ਵੇਖਣਾ ਚਾਹੀਦਾ ਹੈ ਕਿ ਜੋ ਇੱਕ ਨੈਰੇਟਿਵ ਬਣਾਇਆ ਜਾ ਰਿਹਾ, ਕੇਜਰੀਵਾਲ ਸਾਹਿਬ ਬਣੇ ਹੋ ਮੋਦੀ ਵਰਸਜ ਆਪ, ਤੇ ਇਸ ਨੈਰੇਟਿਵ ਦਾ ਤਾਂ ਕਿਤੇ ਹਿੱਸਾ ਪੰਜਾਬ ਨੂੰ ਨਹੀਂ ਬਣਾਇਆ ਜਾ ਰਿਹਾ। ਮੈਂ ਤੇ ਇਹ ਕਹਿੰਦਾ ਮਾੜਾ ਜਿਹਾ ਸੋਚ ਲੈਣ, ਵਿਚਾਰ ਲੈਣ ਕਿ ਅਸੀਂ ਕੌਮੀ ਪੋਲਿਟਿਕਸ ਦੇ ਵਿੱਚ ਕਿਤੇ ਫੁੱਟਬਾਲ ਨਾ ਬਣ ਜਾਈਏ। ਅਸੀਂ ਅੱਗੇ ਹੀ ਬੜਾ ਨੁਕਸਾਨ ਜਿਹੜਾ ਹੈ ਉਹ ਖੱਟਿਆ ਹੈ, ਸਾਡੀਆਂ ਤੇ ਪੀੜ੍ਹੀਆਂ ਪਿਛਾਂ ਪਾ ਦਿੱਤੀਆਂ। ਤੁਹਾਡੀਆਂ ਇਹਨਾਂ ਹੀ ਚਾਲਬਾਜ਼ੀਆਂ ਨੇ। ਹਿਸਟਰੀ ਦੇ ਵਿੱਚ ਜਾਓਗੇ ਤਾਂ ਸਿਆਸੀ ਚਾਲਬਾਜ਼ੀਆਂ ਨੇ ਹੀ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਿਆ। ਆਜ਼ਾਦੀ ਤੋਂ ਬਾਅਦ ਜਦੋਂ ਵੀ ਬਰਬਾਦੀ ਕੀਤੀ ਹੈ ਤਾਂ ਸਿਆਸਤ ਨੇ ਕੀਤੀ ਆ। ਤਾਂ ਇੱਕ ਵਾਰੀ ਫੇਰ ਸਾਨੂੰ ਫੁੱਟਬਾਲ ਬਣਾ ਕੇ ਨਾ ਰੱਖ ਦੇਣਾ, ਕੋਈ ਉਧਰੋਂ ਠੁੱਡਾ ਮਾਰ ਦੇਵੇ ਤੇ ਕੋਈ ਇਧਰੋਂ ਮਾਰ ਦੇਵੇ।
ਇਸ ਕਰਕੇ ਇਹ ਹੁਣ ਇਹ ਸੋਚ ਲੈਣ, ਵਿਚਾਰ ਲੈਣ ਕੀ ਕਰਨਾ, ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਕਲੀਅਰਲੀ ਕਿ ਰਾਜਪਾਲ ਕੋਲ ਅਥਾਹ ਸ਼ਕਤੀ ਹੈ। ਠੀਕ ਹੈ, ਮਤਲਬ ਹਾਂਜੀ ਇਹ ਸਾਫ਼ ਹੈ, ਇਹਨਾਂ ਦੇ ਕੋਲ ਦੇਖੋ ਸਾਫ਼ ਹੈ, ਸਰਕਾਰ ਜਵਾਬਦੇਹ ਹੈ ਤੇ ਜੇ ਸਰਕਾਰ ਜਵਾਬਦੇਹੀ ਤੋਂ ਭੱਜੇਗੀ ਤਾਂ ਉਹਦੇ ਕੋਲ ਇੱਕ ਪਾਵਰ ਹੈ ਕਿ ਉਹ 356 ਦੇ ਤਹਿਤ ਸਿਫਾਰਿਸ਼ ਭੇਜ ਦਊਗਾ ਤੇ ਜੇ ਰਾਸ਼ਟਰਪਤੀ ਰਾਜ ਪ੍ਰਵਾਨ ਹੋ ਗਿਆ ਤੇ ਹੋ ਗਿਆ ਨਾ ਘੋਗਾ ਚੇਤ। ਸੋ ਇਸ ਕਰਕੇ ਮੈਂ ਤੇ ਇਹੀ ਕਹੂੰਗਾ ਕਿ ਮਾਨ ਸਾਹਿਬ ਇਸ ਸਾਰੀ ਗੁੰਝਲ ਨੂੰ ਖੋਲ ਲੈਣ, ਵੇਖ ਲੈਣ, ਵਿਚਾਰ ਲੈਣ, ਕਿਉਂਕਿ ਕਰਨੀ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਪ੍ਰਵੀਨ ਜੀ। ਉਹ ਕੋਈ ਤੁਹਾਡੀ ਮੇਰੀ ਸਲਾਹ ਨਾਲ ਥੋੜੀ ਚੱਲਣ ਵਾਲੇ ਨੇ, ਉਹ ਤੇ ਦਿੱਲੀ ਤੋਂ ਚੱਲਣ ਵਾਲੇ ਨੇ। ਜਿਸ ਤਰ੍ਹਾਂ ਦੀ ਰਾਜਨੀਤੀ ਦੀ ਗੋਟੀ ਹੋਏਗੀ ਤਾਂ ਉਹ ਉਹਨਾਂ ਨੇ ਤੈਅ ਕਰਨਾ ਕਿ ਕੀ ਵਾਕਿਆ ਉਦਾਂ ਹੀ ਚੱਲਣਾ ਹੈ ਜਾਂ ਪੰਜਾਬ ਦੇ ਲਿਹਾਜ਼ ਨਾਲ ਦੇਖਣਾ ਕਿ ਕੀ ਕੀਤਾ ਜਾਵੇ। ਖੈਰ ਦੇਖਦੇ ਆ ਜੀ ਕਿ ਕੀ ਹੁੰਦਾ। ਬੜੀ ਦਿਲਚਸਪ ਜੀ ਬਣ ਗਈ ਆ ਕਸਲਬਾਜੀ, ਪਰ ਜਦੋਂ ਇਹ ਰਾਜਪਾਲ ਬਦਲ ਕੇ ਆਏ ਸਨ ਦੱਖਣ ਚੋਂ ਤੇ ਮੈਂ ਤੇ ਉਦੋਂ ਹੀ ਕਹਿ ਦਿੱਤਾ ਸੀ, ਮੈਂ ਕਿਹਾ ਇਹ ਰਾਜਪਾਲ ਬੁਰੀ ਕਰੇਗਾ ਤੇ ਤੁਹਾਡੇ ਸਾਹਮਣੇ ਆ ਵੇਖ ਲਓ। ਜੀ ਜੀ, ਪਰ ਮਿੰਟੂ ਜੀ ਸਵਾਲ ਤਾਂ ਇਹ ਵੀ ਬੁਨਿਆਦੀ ਜਿਹਾ ਹੋ ਸਕਦਾ ਵੀ ਜੇਕਰ ਮਣੀਪੁਰ ਦੇ ਵਿੱਚ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ ਇੰਨਾ ਕੁਛ ਹੋਣ ਦੇ ਬਾਵਜੂਦ, ਫਿਰ ਪੰਜਾਬ ਦੇ ਵਿੱਚ ਸਿਰਫ ਇੱਕ ਛੋਟੀ ਮੋਟੀਆਂ ਟਸਲਾਂ ਇੱਕ ਦੂਜੇ ਨਾਲ ਜੋ ਮਾੜੀਆਂ ਮੋਟੀਆਂ ਆਪਸੀ ਜੋ ਖਿੱਚੋਤਾਣ ਚੱਲਦੀ ਹੈ, ਇਹਨੂੰ ਟਿਕਾਉਣ ਦੇ ਲਈ ਰਾਸ਼ਟਰਪਤੀ ਰਾਜ ਤੱਕ ਚਲੇ ਜਾਣਾ। ਦੇਖੋ ਮੈਂ ਤਾਂ ਕਹਿ ਰਿਹਾ ਕਿ ਹਾਲੇ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ 2024 ਹੈ, ਮੈਂ ਤਾਂ ਕਹਿ ਕੇ ਹਟਿਆ ਠੀਕ ਹੈ ਨਾ ਜੀ। 2024 ਦੇ ਮੱਦੇ ਨਜ਼ਰ ਉਹਨਾਂ ਨੇ ਉੱਥੇ ਵੀ ਨਹੀਂ ਲਾਇਆ। ਜੀ ਜੀ ਠੀਕ ਹੈ, ਇਹ ਤੇ ਸਾਫ਼ ਹੈ ਕਿ ਮਨੀਪੁਰ ਦੇ ਵਿੱਚ ਚਲੋ ਰਾਸ਼ਟਰਪਤੀ ਰਾਜ ਲੱਗ ਜਾਂਦਾ ਤਦ ਵੀ ਇੱਥੇ ਰਾਸ਼ਟਰਪਤੀ ਕਿਹਦਾ ਸੰਵਿਧਾਨਕ ਅਹੁਦਾ ਬੇਸ਼ੱਕ ਹੈ, ਤਾਂ ਰਾਸ਼ਟਰਪਤੀ ਰਾਜ ਤੇ ਕਿ ਭਾਜਪਾ ਨਹੀਂ ਕਰਨਾ ਹੈ ਨਾ। ਜੀ ਜੀ, ਪਰ ਇੱਥੇ ਭਾਜਪਾ ਨਹੀਂ ਹੈ, ਇਸ ਗੱਲ ਨੂੰ ਸਮਝੋ ਨਾ, ਅੰਡਰਸਟੈਂਡ ਕਰੋ। ਜੀ ਜੀ, ਇੱਥੇ ਭਾਜਪਾ ਨੂੰ ਲਾਂਭੇ ਰੱਖ ਕੇ ਚਾਬੀ ਦਿੱਤੀ ਗਈ ਹੈ ਮਾਨ ਸਾਹਿਬ ਦੇ ਹੱਥ ਦੇ ਵਿੱਚ ਜਾਂ ਮਾਨ ਸਾਹਿਬ ਦੀ ਪਾਰਟੀ ਦੇ ਹੱਥ 'ਚ। ਪਰ ਜੇ ਕੰਟਰੋਲ ਸਿੱਧਾ ਫਿਰ ਭਾਜਪਾ ਕੋਲ ਜਾਂਦਾ ਤੇ ਇਹਦਾ ਮਤਲਬ ਹੈ ਕਿ ਪੰਜਾਬੀ ਤੇ ਫਿਰ ਉਹੀ ਹੋਏ ਨਾ ਕਿ ਬਈ ਤੁਸੀਂ ਬੇਵਕੂਫ ਸਮਝੇ ਕਿ ਉਹ ਸਿੱਧੇ ਫਿਰ ਭਾਜਪਾ ਨੂੰ ਪਾ ਦੇਣ ਵੋਟਾਂ। ਜੀ ਜੀ ਜੀ, ਕਿਉਂਕਿ ਰਾਸ਼ਟਰਪਤੀ ਰਾਜ ਦਾ ਮਤਲਬ ਇਹ ਹੁੰਦਾ ਕਿ ਕੇਂਦਰ ਦੀ ਅਧੀਨਗੀ। ਤੇ ਉੱਥੇ ਚਲੋ ਮਨੀਪੁਰ ਦੇ ਵਿੱਚ ਮੰਨ ਲਓ ਸਰਕਾਰ ਵੀ ਬਰਖਾਸਤ ਹੋ ਜੂਗੀ ਤੇ ਕੇਂਦਰ 'ਚ ਸਰਕਾਰ ਕਿਹਦੀ ਹੈ? ਜੇ ਉਹਨੂੰ ਲਾਹ ਵੀ ਦੇਣਗੇ, ਬੇਸ਼ਰਮ ਜਿਹਾ ਹੈਗਾ ਜਿਹੜਾ ਚੀਫ ਮਿਨਿਸਟਰ ਬੀਰੇਨ ਸਿੰਘ, ਜੀ ਜੀ, ਉਹਨੂੰ ਲਾਹ ਵੀ ਦੇਣਗੇ, ਬਦਲ ਦੇਣਗੇ ਤਾਂ ਕੀ ਹੋਏਗਾ? ਜਿਹੜਾ ਨੁਕਸਾਨ ਹੋ ਗਿਆ ਉਹ ਥੋੜੀ ਭਰਨਾ ਇਹਨਾਂ ਨੇ, ਪਰ ਨੁਕਸਾਨ ਇਹਨਾਂ ਦੀ ਸਿਆਸਤ ਨੇ ਉੱਥੇ ਵੀ ਕੀਤਾ ਹੈ। ਸਿਆਸਤ ਹੀ ਨੁਕਸਾਨ ਕਰਦੀ ਹੈ। ਉਹ ਉੱਥੇ ਜਿਹੜਾ ਬਣਿਆ ਕੁਕੀ ਵਰਸਜ ਮਹਿਤਾ ਹੀ, ਉਹਨੂੰ ਫੋਲ ਕੇ ਤੇ ਦੇਖੋ ਕਿ ਕਿਸ ਤਰ੍ਹਾਂ ਕ੍ਰਿਸਚੀਅਨ ਬਨਾਮ ਹਿੰਦੂ ਬਣਾ ਦਿੱਤਾ ਗਿਆ ਉਹ ਮੁੱਦਾ। ਜੀ, ਉਹਦੀਆਂ ਪਰਤਾਂ ਵੀ ਫੋਲ ਕੇ ਦੇਖੋ। ਸੋ ਇਹ ਆ ਕਿ ਇਹ ਚੀਜ਼ ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਕੇਂਦਰ ਸਰਕਾਰ ਨੇ ਕਰਨਾ ਹੈ ਨਾ। ਉਹ ਜਿੱਥੇ ਉਹਨਾਂ ਦੀ ਭਾਈ ਤਾਕਤ ਹੈ ਉਹ ਵਰਤ ਲੈਣਗੇ, ਪਰ ਉਹਦੇ ਚ ਨੁਕਸਾਨ ਤੇ ਫਿਰ ਸਾਡਾ ਅਧੀਨਗੀ ਜਿਹੜੀ ਉਹ ਸਿੱਧੇ ਤੌਰ ਤੇ ਉਹਨਾਂ ਦੇ ਕੋਲ ਆ ਜਾਏਗੀ ਜਿਨ੍ਹਾਂ ਨੂੰ ਇੱਥੋਂ ਨਕਾਰਿਆ ਲੋਕਾਂ ਨੇ। ਤਾਂ ਕੀ ਉਹ ਸਿਆਣਪ ਹੈ? ਜੀ, ਫਰਜ਼ ਕਰੋ, ਹਾਲਾਂਕਿ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ। ਮੈਂ ਨਹੀਂ ਸਹਿਮਤ ਹੈ ਕਿ ਹੁਣੇ ਨਾਲ ਦੀ ਨਾਲ ਰਾਸ਼ਟਰਪਤੀ ਰਾਜ ਲੱਗ ਜਾਏਗਾ ਤੇ ਕਈ ਵਾਰ ਦਾਅ ਪੇਚ ਹੁੰਦੇ ਨੇ, ਪਰੰਤੂ ਗੱਲ ਹੈ ਕਿ ਮੌਕਾ ਜ਼ਰੂਰ ਦੇਣਾ। ਤੁਸੀਂ ਕਿੱਡੀ ਕੁ ਗੱਲ ਹੈ, ਜਵਾਬ ਦੇ ਦਿਓ ਤੇ ਜਾਂ ਤੁਸੀਂ ਇਹ ਜਵਾਬ ਦੇ ਦਿਓ ਕਿ ਅਸੀਂ ਜਵਾਬ ਦੇ ਨਹੀਂ ਹੈ। ਜੀ, ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਹੈ ਪ੍ਰਵੀਨ ਜੀ, ਪੜੋ, ਸਰਕਾਰ ਨਹੀਂ ਭੱਜ ਸਕਦੀ। ਸੁਪਰੀਮ ਕੋਰਟ ਦਾ ਆਰਡਰ ਹੈ, ਦੋਨਾਂ ਧਿਰਾਂ ਦੇ ਵਿੱਚ ਦਰਜ ਹੈ, ਤੁਸੀਂ ਸਰਕਾਰ ਪ੍ਰਤੀ ਜਵਾਬ ਦੇ। ਦੋਨਾਂ ਧਿਰਾਂ ਨੂੰ ਕਿਹਾ ਸੀ ਵੀ ਤੁਹਾਡੀ ਇਹ ਜਿਹੜੀ ਜਿਸ ਮੁਹਾਜ ਤੇ ਤੁਸੀਂ ਆ ਖੜੇ ਹੋ ਦੋਨਾਂ ਲਈ ਨਹੀਂ ਸ਼ੋਭਦਾ। ਰਾਜਪਾਲ ਨੂੰ ਵੀ ਕਿਹਾ ਸੀ, ਸਰਕਾਰ ਨੂੰ ਵੀ ਕਿਹਾ ਸੀਗਾ। ਨਹੀਂ, ਵੈਸੇ ਇੱਕ ਹੋਰ ਕੇਸ ਦੇ ਵਿੱਚ ਆਰਡਰ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਜਵਾਬਦੇਹੀ ਤੋਂ ਨਹੀਂ ਭੱਜ ਸਕਦੀ। ਬਿਲਕੁਲ ਜੀ, ਪੰਜਾਬ ਦੇ ਸੰਦਰਭ ਚ ਨਹੀਂ, ਉਹ ਵੈਸੇ ਸੁਪਰੀਮ ਕੋਰਟ ਦਾ ਆਰਡਰ ਹੈ। ਠੀਕ ਹੈ, ਇੱਕ ਖਾਸ ਸੁਣਵਾਈ ਰਾਜਪਾਲਾਂ ਦੇ ਅਧਿਕਾਰ ਖੇਤਰ ਦਾ ਮਾਮਲਾ, ਤਾਂ ਉਹਦੇ ਚ ਸਾਫ਼ ਹੈ ਕਿ ਸਰਕਾਰ ਜਵਾਬਦੇਹੀ ਤੋਂ ਮੁਨਕਰ ਨਹੀਂ ਹੋ ਸਕਦੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ NRI ਦੀ ਕੋਠੀ ਦੇ ਮਾਮਲੇ ਦੀ। ਹੁਣ ਇਸ ਮਾਮਲੇ ਦੇ ਵਿੱਚ CBI ਜਾਂਚ ਮੰਗੀ ਗਈ ਹੈ। ਜਗਰਾਉਂ ਵਾਲਾ ਹੀ ਮਾਮਲਾ ਜਾਂ ਕੋਈ ਹੋਰ ਕੋਠੀ ਦਾ ਮਾਮਲਾ? ਹਾਂਜੀ, ਜਗਰਾਉਂ ਵਾਲਾ ਹੀ ਹੈ ਮਾਮਲਾ। ਕੋਠੀ ਬਸ ਇੱਕ ਜਗਰਾਉਂ ਵਾਲੀ ਆਈ ਹੈ ਚਰਚਾ ਚ। ਵੈਸੇ ਕੋਠੀਆਂ ਕਈ ਚਰਚਾ ਚ ਆਈਆਂ। ਉਹ ਗੋਲਡੀ ਕੰਬੋਜ ਦੀ ਕਹਿੰਦੇ ਕਿ ਕੋਠੀ ਜਿਹੜੀ ਆ ਉਹ ਬੱਸ ਅੱਡੇ ਦੀ ਜਗ੍ਹਾ ਚ ਹੀ ਆ। ਤੇ ਮੈਂ ਕਿਹਾ ਚੰਗਾ ਆਰਡਰ ਰੋਡਵੇਜ਼ ਵਾਲੇ ਬੱਸ ਬੈਕ ਕਰਕੇ ਲਾ ਦੇਣ, ਉਹਦੇ ਵਿੱਚ ਵੀ ਆਪਣੀ ਹੋ ਆ। ਉੱਥੇ ਕਾਲਾ ਤੇਲ ਡੋਲਣ ਚੰਗੀ ਤਰ੍ਹਾਂ, ਕਾਲਾ ਤੇਲ ਜਿਹੜਾ ਕੰਧਾਂ ਤੇ ਮੱਲ ਆਪੇ ਲੱਗ ਜੇ ਪਤਾ। ਗੱਲ ਇਹ ਆ ਕਿ ਕਟਾਰੂ ਚੱਕ ਦੀ ਕੋਠੀ ਦਾ ਰੌਲਾ ਪੈ ਗਿਆ। ਖਹਿਰਾ ਕਹਿੰਦਾ ਕਿ ਇਹ ਤੇ ਸ਼ਾਮਲਾਟ ਜ਼ਮੀਨ ਦੇ ਵਿੱਚ ਆ, ਲਓ ਕਰ ਲਓ ਗੱਲ। ਕੋਈ ਘਰ ਚੱਜ ਦੀ ਥਾਂ ਤੇ ਵੀ ਪਾਇਆ ਕਿਸੇ ਨੇ। ਜੀ, ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ
भाई देखो ये सारा कुछ फिर सियासत आ जाती है, निबड़ गया जी, निबड़ गया, चाबियां दवातियां जी, वो धन्नवाद जी पन्नू साहब, धन्नवाद जी, वो ਜਿਹੜੇ 4 ਬੰਦੇ ਸੀ ਉਹ ਵੀ ਖਿਸਕ ਗਏ। ਤੇ ਮੁੜ ਕੇ ਕੀ ਹੋਇਆ ਕਿ ਮਾਲਕੀਅਤ ਤੇ ਉਹਨਾਂ ਨੂੰ ਮਿਲੀ ਨਹੀਂ ਜੀ, ਕੁਝ ਵੀ ਨਹੀਂ ਹੋਇਆ। ਕਾਗਜ਼ੀ ਪੱਤਰੀ ਤਾਂ ਉਹੀ ਨੇ ਨਾ, ਸਭ ਕੁਝ ਉਹੀ ਚੱਲੀ ਜਾਂਦਾ। ਤੇ ਜਿਹੜੇ ਉਹ ਠੱਗ ਜੇ ਉਹਨਾਂ ਇਕੱਠੇ ਕੀਤੇ ਸੀਗੇ, ਸਾਰਾ ਠੱਗ ਟੋਲਾ, ਉਹ ਜ਼ਮਾਨਤਾਂ ਲੈ ਗਏ ਜੀ। ਤੇ ਇਹ ਹੁਣ ਫਿਰ ਜਿਹੜੇ ਵਿਚਾਰੇ ਹੈਗੇ ਆ NRI, ਉਹ ਹਾਈ ਕੋਰਟ ਚਲੇ ਗਏ ਕਿ ਭਾਈ ਸਾਡਾ ਨਿਆਂ ਕਰੋ। ਪੁਲਿਸ ਨਹੀਂ ਜੇ ਸਾਨੂੰ ਡਾਹ ਦਿੰਦੀ, CBI ਦੀ ਜਾਂਚ ਕਰਵਾਓ, ਇਹਦੇ ਵਿੱਚ ਕਿਹੜਾ ਕਿਹੜਾ ਸ਼ਾਮਲ ਹੈ। ਉਹਦੇ ਚ ਹੁਣ ਬੀਬੀ ਮਾਣੂਕੇ, ਉਹਦੇ ਪਤੀ ਤੇ ਉਹ ਜਿਹੜੇ ਹੋਰ ਹੈਗੇ 2-3 ਠੱਗ ਜੇ, ਉਹਨਾਂ ਸਾਰਿਆਂ ਦੇ ਖਿਲਾਫ ਸਮਨਿੰਗ ਜਾਰੀ ਹੋਈ ਹੈ। ਤੇ ਇਹ ਹੁਣ ਮਾਮਲਾ ਜਿਹੜਾ ਸਟੇ ਕਰ ਦਿੱਤਾ ਗਿਆ ਕਿ ਹੇਠਲੇ ਪੱਧਰ ਤੇ ਜੋ ਪੁਲਿਸ ਕਾਰਵਾਈ ਹੁੰਦੀ ਆ, ਮਤਲਬ ਕਿ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੋਏਗੀ, ਉਹ ਨਾ ਸਟੇ ਕਰ ਦਿੱਤੀ ਆ। ਤਾਂ ਨਵੰਬਰ ਦੀ ਹੁਣ ਤਰੀਕ ਪੈ ਗਈ ਆ, ਉਦੋਂ ਤੱਕ ਇਹ ਵੀ ਠੰਡੇ ਜਿਹੇ ਹੋ ਕੇ ਬਹਿ ਜਾਣਗੇ ਤੇ NRI ਵੀ ਜਿਹੜੇ ਆ ਉਹ ਚਲੋ 2-3 ਮਹੀਨੇ ਹੁਣ ਰੈਸਟ ਕਰ ਲੈਣਗੇ ਇੱਕ ਵਾਰੀ। ਪਰ ਇਹ ਲੰਮਾ ਚੱਕਰ ਚੱਲ ਗਿਆ, ਲੰਮਾ ਚੌੜਾ ਚੱਕਰ ਚੱਲ ਗਿਆ। 2-3 ਮਹੀਨੇ ਦੀ ਤਰੀਕ ਤੇ ਇਹ ਮਿਲ ਗਈ, ਕੋਈ 1-2 ਤਰੀਕਾ ਹੋਰ ਸਰਕਾਰ ਤੋਂ ਵੀ ਜਵਾਬ ਮੰਗਿਆ ਜਾਏਗਾ, ਦੂਜੀਆਂ ਪਾਰਟੀਆਂ ਤੋਂ ਵੀ ਜਵਾਬ ਮੰਗਿਆ ਜਾਏਗਾ, ਫਿਰ ਉਸ ਤੋਂ ਬਾਅਦ ਕੋਈ ਫੈਸਲਾ ਕੀਤਾ ਜਾਏਗਾ। CBI ਦੀ ਇਨਵੈਸਟੀਗੇਸ਼ਨ ਤੇ ਨਹੀਂ, ਪਰ ਮੈਨੂੰ ਲੱਗਦਾ ਹਾਈ ਕੋਰਟ ਕੋਈ ਫੈਸਲਾ ਤੇ ਜ਼ਰੂਰ ਦੇਵੇਗੀ, ਕੋਈ ਸਖਤ ਫੈਸਲਾ ਦਿੱਤਾ ਜਾ ਸਕਦਾ ਹੈ। ਜੀ, ਸਿਹਤ ਵਿਭਾਗ ਦੇ 2 ਟੀਕੇ ਫੇਲ ਹੋ ਗਏ ਮਿੰਟੂ ਜੀ। ਕਈ ਥਾਈਂ ਏਦਾਂ ਹੀ ਲੱਗਦਾ ਕਿ ਸਾਰਾ ਸਿਹਤ ਮਹਿਕਮਾ ਹੀ ਫੇਲ ਹੋਇਆ ਫਿਰਦਾ, ਜਿਹੜੇ ਹਾਲ ਆ। ਟੀਕਾ ਟਪੱਲਾ ਤੇ ਹੋ ਹੀ ਜਾਂਦਾ ਕਈ ਵਾਰੀ। ਦੇਖੋ ਇਹ ਹੁਣ ਜਿਹੜੇ ਟੀਕੇ ਫੇਲ ਹੋਏ ਆ, ਸਮਝ ਤੋਂ ਪਰੇ ਦੀ ਗੱਲ ਆ ਕਿ ਸਿਹਤ ਮਹਿਕਮੇ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਜਿਹੜੇ ਭੇਜੇ ਗਏ ਆ ਵੈਕੋਮਾਈਸਿਨ ਤੇ ਸਿਫੋਟੈਕਸਿਨ, ਇਹਦੇ ਟੀਕੇ ਦੇ ਜਿਹੜੇ ਸੈਂਪਲ ਫੇਲ ਪਾਏ ਗਏ। ਤੇ ਇਹ ਜਿਹੜਾ ਵੈਕੋਮਾਈਸਿਨ ਟੀਕਾ ਹੈ, ਉਹਦੇ ਚ ਤੇ ਕਹਿੰਦੇ ਕਿ ਪਾਣੀ ਦੀ ਵੀ ਮਾਤਰਾ ਘੱਟ ਮਿਲੀ ਹੈ। ਦੱਸੋ, ਪਾਣੀ ਵੀ ਨਹੀਂ ਪੂਰਾ ਹੈਗਾ, ਨਾਲ ਹੀ ਨਮੀ ਵੀ ਘੱਟ ਆ। ਤੇ ਜਿਹੜਾ ਹੈਗਾ ਸਿਫੋਟੈਕਸਿਨ, ਉਹਦੇ ਚ ਦਵਾਈ ਉਹਦੀ ਮਾਤਰਾ ਘੱਟ ਮਿਲੀ ਹੈ। ਮਿਸਾਲ ਵਜੋਂ 100 mg ਦਾ ਟੀਕਾ ਜਿਹੜਾ, ਉਹਦੇ ਚ ਦਵਾਈ ਜਿਹੜੀ ਉਹ 90 ਤੇ ਜਾਂ ਮਤਲਬ ਕਿ ਇਹ ਤੋਂ ਵੀ ਘੱਟ ਹੈ। ਸੋ ਇਹ ਵੇਖੋ ਹੁਣ ਕੀ ਬਣ ਰਿਹਾ ਜੀ, ਹੈ ਕੋਈ ਚੱਜ ਦਾ ਕੰਮ। ਸੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਰਿਪੋਰਟ ਤਿਆਰ ਕਰਕੇ ਇਹਨਾਂ ਨੇ ਅੱਗੇ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਸਿਹਤ ਮਹਿਕਮੇ ਨੂੰ ਭੇਜ ਦਿੱਤੀ, ਕਿਉਂਕਿ ਹੋ ਸਕਦਾ ਹੈ ਕਿ ਉੱਥੋਂ ਮਤਲਬ ਕਿ ਸਾਰਾ ਸਟਾਕ ਜਿਹੜਾ ਹੈ ਨਾ ਸੀਲ ਕਰਕੇ ਇੱਕ ਵਾਰੀ ਚੈੱਕ ਕਰਵਾਉਣ, ਤੇ ਜਾਂ ਜਿਹੜਾ ਸਟਾਕ ਚੱਕਿਆ ਹੋਏਗਾ ਹੋ ਸਕਦਾ ਕਿ ਇਧਰੋਂ ਲਿਆ ਹੋਵੇ ਇਹਨਾਂ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡੀ ਗੱਲ ਆ ਕਿ ਦੋਵੇਂ ਜਿਹੜੇ ਟੀਕੇ ਆ ਐਂਟੀਬਾਇਓਟਿਕ ਹਨ, ਤੇ ਇਹਨਾਂ ਦੀ ਵਰਤੋਂ ਜਿਹੜੀ ਆ ਹਸਪਤਾਲਾਂ ਦੇ ਵਿੱਚ ਖੂਬ ਕੀਤੀ ਜਾਂਦੀ ਆ। ਤੇ ਇਹ ਆਪਣੇ ਆਪ ਦੇ ਵਿੱਚ ਭਾਈ ਸਟਾਕ ਸੀਲ ਕਰਵਾ ਕੇ ਰਿਪੋਰਟ ਤਿਆਰ ਕੀਤੀ ਆ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਭੇਜੀ ਗਈ ਆ। ਤੇ ਇਥੋਂ ਰਿਪੋਰਟ ਜਿਹੜੀ ਉੱਤਰਾਖੰਡ ਤੇ ਹਿਮਾਚਲ ਦੇ ਸਿਹਤ ਮਹਿਕਮੇ ਨੂੰ ਵੀ ਭੇਜ ਦਿੱਤੀ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਈ ਇਹ ਕਿੱਡੀ ਜੱਗੋਂ 13ਵੀਂ ਗੱਲ ਹੈ। ਵੈਸੇ ਤੁਸੀਂ ਦੇਖਿਆ ਹੋਣਾ ਆ ਸਾਡੀਆਂ ਜਿਹੜੀਆਂ ਬਾਹਰ ਦਵਾਈਆਂ ਜਾਂਦੀਆਂ, ਉਹ ਬੱਚੇ ਮਰ ਗਏ ਇੱਕ ਥਾਂ ਤੇ ਦਵਾਈ ਖੰਘ ਵਾਲੀ ਪੀ ਕੇ, ਇੱਕ ਥਾਂ ਤੇ ਉਹ ਦਾਰੂ ਜਿਹੜਾ ਅੱਖਾਂ 'ਚ ਪਾਉਣ ਵਾਲਾ ਸੀ ਉਹ ਹੀ ਲੈ ਕੇ ਬਹਿ ਗਿਆ ਜੀ। ਇੱਥੇ ਕਿੰਨੀਆਂ ਦਵਾਈਆਂ ਦੇ ਸੈਂਪਲ, ਮਤਲਬ ਕਿ ਦੇਖੋ ਫਾਰਮਾ ਸੈਕਟਰ ਦੇ ਵਿੱਚ ਨਾ ਜੇ ਆਪਾਂ ਦੇਖੀਏ ਤਾਂ ਅਸੀਂ ਅੱਛਾ ਪਰਫਾਰਮ ਕਰ ਰਹੇ ਹਾਂ ਜੀ ਦਵਾਈਆਂ ਦੇ ਖੇਤਰ 'ਚ। ਤੇ ਜੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਨਾ, ਇਸੇ ਤਰ੍ਹਾਂ ਹੀ ਨਕਲੀ ਸ਼ਕਲੀ ਤੇ ਉਦਾਂ ਹੀ ਇੱਕ ਬੀਬੀ ਉੱਠ ਕੇ ਉਹਦਾ ਕਰੋਨਾ 'ਚ ਘਰ ਵਾਲਾ ਮਰ ਗਿਆ, ਤੇ ਉਹਨੇ ਐਸਾ ਕੰਮ ਸ਼ੁਰੂ ਕੀਤਾ ਨਕਲੀ ਦਵਾਈਆਂ ਦਾ, ਸਾਲਟ ਵਿੱਚ ਮਿਲਦਾ ਹੀ ਨਹੀਂ ਸੀ, ਨਿਰੀ ਮਿੱਟੀ ਥੱਪੀ ਤੁਰੀ ਆਉਂਦੀ ਸੀ। ਉਹਨੇ ਕਰੋੜਾਂ ਅਰਬਾਂ ਰੁਪਈਆ ਇਕੱਠਾ ਕੀਤਾ, ਪਿਛਲੇ ਦਿਨ ਹੀ ਫੜੀ ਗਈ ਉਹ ਕਾਨਪੁਰ ਦੇ ਵਿੱਚ। ਸੋ ਬੜੇ ਵੱਡੇ ਵੱਡੇ ਗੋਦਾਮ ਭਰ ਰੱਖੇ ਸੀ ਉਹਨਾਂ ਨੇ ਦਵਾਈਆਂ, ਉਹੀ ਮਤਲਬ ਕਿ ਲੋਕਾਂ ਨੂੰ ਨਿਰੀ ਮਿੱਟੀ ਖਵਾਈ ਜਾਂਦੀ ਹੈ। ਮਿੱਟੀ ਪਤਾ ਨਹੀਂ ਮਿੱਟੀ ਵੀ ਕਿੱਥੋਂ ਪੁੱਟ ਕੇ ਲਿਆਉਂਦੀ ਟੋਇਆਂ ਚੋਂ ਜੀ। ਇਹਨਾਂ ਦਾ ਬੇੜਾ ਬਹਿ ਜੇ। ਦਵਾਈਆਂ 'ਚ ਵੀ ਧੋਖਾ, ਜ਼ਹਿਰਾਂ 'ਚ ਵੀ ਧੋਖਾ, ਬੰਦਾ ਜਾਏ ਤੇ ਜਾਏ ਕਿੱਧਰ। ਤੇ ਖੈਰ ਇਹ ਆਪਣੇ ਆਪ ਦੇ ਵਿੱਚ ਵੱਡੀ ਖਬਰ ਆ ਕਿ ਦੇਖ ਲਓ ਕਿ ਸਰਕਾਰੀ ਹੈਲਥ ਸਿਸਟਮ ਦੇ ਵਿੱਚ ਐਂਟੀਬਾਇਓਟਿਕ ਜਿਹੜੇ ਕੁਝ ਟੀਕੇ ਆ ਉਹ ਫੇਲ ਹੋ ਗਏ ਨੇ। ਤਾਂ ਕਾਰਵਾਈ 'ਚ ਇਹ ਰੁੱਝੇ ਹੋਇਆ, ਪਰ ਕਾਰਵਾਈ ਦੇ ਨਾਮ ਤੇ ਤੁਹਾਨੂੰ ਪਤਾ ਹੀ ਆ ਨਾ ਕੀ ਕੁਝ ਚੱਲ ਜਾਂਦਾ ਕਈ ਵਾਰ। ਪਰ ਬਹੁਤ ਬਹੁਤ ਹੀ ਮੰਦਭਾਗੀ ਗੱਲ ਆ ਕਿ ਇੱਥੇ ਦਵਾਈਆਂ ਵੀ ਇਸ ਤਰ੍ਹਾਂ ਦਾ ਹਾਲ ਰੱਖਦੀਆਂ ਕਿ ਉਹ ਆਪ ਹੀ ਫੇਲ ਹੋਈਆਂ ਪਈਆਂ ਤੇ ਉਹਨਾਂ ਨੇ ਲੋਕਾਂ ਨੂੰ ਕੀ ਠੀਕ ਕਰਨਾ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਦੀ ਗੱਲ ਕਰੀਏ, ਧਰਤੀ ਹੇਠਲੇ ਪਾਣੀ ਨੂੰ ਲੈ ਕੇ ਕੋਈ ਨਵੀਂ ਰਿਪੋਰਟ ਆਈ ਹੈ ਜੀ।
हाँ जी, ਵੇਖੋ ਇਹ ਰਿਪੋਰਟਾਂ ਤੇ ਵੈਸੇ ਆਉਂਦੀਆਂ ਰਹਿੰਦੀਆਂ ਨੇ ਪਾਣੀ ਦੇ ਮੁਤਲਕ, ਪਰ ਇੰਡੀਆ ਦੇ ਲਿਹਾਜ਼ ਨਾਲ ਇਹ ਰਿਪੋਰਟ ਇੱਕ ਬਹੁਤ ਅੱਛੀ ਰਿਪੋਰਟ ਆ ਕਿ ਜਿਹਦੇ ਵਿੱਚ ਜ਼ਮੀਨ ਹੇਠਲਾ ਜਿਹੜਾ ਪਾਣੀ ਆ ਓਵਰਆਲ ਉਹਦੀ ਜਿਹੜੀ ਦੋਹਨ ਹੁੰਦੀ ਆ, ਜਾਂ ਕਹਿ ਲਓ ਕਿ ਜਿਹੜਾ ਧਰਤੀ ਹੇਠੋਂ ਕੱਢਿਆ ਜਾਂਦਾ, ਖਿੱਚਿਆ ਜਾਂਦਾ, ਤਾਂ ਉਹ ਰਫ਼ਤਾਰ ਘਟ ਗਈ ਆ ਦੋਹਨ ਦੀ ਜਾਂ ਪਾਣੀ ਕੱਢਣ ਦੀ ਧਰਤੀ ਹੇਠੋਂ। ਓਵਰਆਲ ਉਹ 63 ਤੋਂ 60 ਆ ਗਿਆ, ਮਤਲਬ ਕਿ 3% ਦੀ ਗਿਰਾਵਟ ਹੈ। ਪਰ ਉਹ ਕਹਿੰਦੇ ਆ ਕਿ ਪੰਜਾਬ ਤੇ ਹਰਿਆਣਾ ਇਹ ਨਹੀਂ ਟਲਦੇ, ਇਹਨਾਂ ਦੀ ਰਫ਼ਤਾਰ 100% ਆ, ਮਤਲਬ ਕਿ ਓਵਰਆਲ 63 ਤੋਂ 60 ਤੇ ਅਸੀਂ 100%, ਯਾਨੀ 100% ਦਾ ਮਤਲਬ ਕੀ ਹੈ, ਮੈਂ ਤੁਹਾਨੂੰ ਇਹਨੂੰ ਥੋੜਾ ਜਿਹਾ ਹੋਰ ਸਰਲ ਕਰ ਦੇਣਾ ਆ ਕਿ ਜਿੰਨਾ ਰੀਚਾਰਜ ਹੁੰਦਾ ਪਾਣੀ, ਜਾਂ ਤੁਹਾਡੇ ਕੋਲ ਜਿਹੜਾ ਕੁਦਰਤ ਨੇ ਜਮਾ ਦਿੱਤਾ ਪਾਣੀ ਧਰਤੀ ਹੇਠਾਂ, ਜੋ ਖਜ਼ਾਨਾ ਹੈ ਤੁਹਾਡੇ ਕੋਲ, ਤਾਂ ਉਹਦਾ ਦੋਨ ਕਿੰਨੇ ਫੀਸਦ ਹੋ ਰਿਹਾ ਹੈ। ਤਾਂ ਉਹ ਕਹਿੰਦੇ ਕਿ ਜਿਹੜਾ ਤੈਅ ਸਮੇਂ ਤੋਂ ਜਿਹੜੀ ਤੈਅ ਸੀਮਾ ਹੈ ਉਹਦੇ ਤੋਂ 100% ਹੀ ਅਸੀਂ ਜ਼ਿਆਦਾ ਕਰ ਰਹੇ ਹਾਂ ਸਾਹਮਣੇ ਜੀ, 100%। ਤਾਂ ਓਵਰਆਲ 63 ਤੋਂ 60 ਹੋ ਗਿਆ, ਯਾਨੀ ਗਿਰਾਵਟ ਆ। ਸੋ ਇਸ ਰਿਪੋਰਟ ਨੇ ਚਿੰਤਾਵਾਂ ਹੋਰ ਵੀ ਵਧਾਈਆਂ, ਤੇ ਮੈਨੂੰ ਲੱਗਦਾ ਆ ਕਿ ਭਾਈ ਇਸ ਤਰ੍ਹਾਂ ਕੰਮ ਜਿਹੜਾ ਹੈ ਉਹ ਹੋਰ ਵੀ ਖਰਾਬ ਹੋਏਗਾ, ਕਿਉਂਕਿ ਹੁਣ ਇੱਕ ਪਾਸੇ ਤੇ ਡੋਬੇ ਆ ਤੇ ਖੁਦਾ ਨਾ ਖਾਸਤਾ ਕਿਤੇ ਸੋਕੇ ਆ ਗਏ, ਤਾਂ ਇਹ ਆਪਾਂ ਪਾਣੀ ਵਰਤਣਾ ਨਾ, ਧਰਤੀ ਹੇਠਲਾ ਪਾਣੀ ਹੀ ਵਰਤਾਂਗੇ ਜੀ। ਤਾਂ ਉਹ ਉਸ ਟਾਈਮ ਜੇ ਰਿਹਾ ਹੀ ਨਾ, ਜਾਂ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਤੇ ਬੜੇ ਵੱਡੇ ਸੰਕਟ ਦੇ ਵਿੱਚ ਫਸ ਜਾ ਸੀ ਕੰਮ। ਤੇ ਖੈਰ ਇਹ ਤੇ ਦੇਖੋ ਹੁਣ ਫਜ਼ੂਲ ਜੀਆਂ ਗੱਲਾਂ ਲੱਗਦੀਆਂ, ਜਿਹੜਾ ਮਰਜ਼ੀ ਕੋਈ ਕਰੇ ਤੇ ਲੋਕੀ ਆਖ ਦਿੰਦੇ ਛੱਡੋ ਖੜਾ ਹੈ, ਤਾਂ ਗੱਲਾਂ ਸੁਣਦਿਆਂ ਕੰਨ ਪੱਕ ਗਿਆ, ਕੁਛ ਨਹੀਂ ਹੋਣਾ, ਕੱਖ ਨਹੀਂ ਹੋਣਾ। ਪਰ ਇਹੀ ਗੱਲ ਜਿਹੜੀ ਹੈ ਸਾਨੂੰ ਮਾਰਦੀ ਹੈ ਕਿ ਕੱਖ ਨਹੀਂ ਹੋਣਾ। ਹੁਣ ਗੱਲ ਇਹ ਆ ਕਿ ਸਰਕਾਰ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਤੇ ਮਾਨ ਸਾਹਿਬ ਤੇ ਬਹੁਤ ਕਹਿੰਦੇ ਕਿ ਅਸੀਂ ਵਾਤਾਵਰਨ ਸੰਬੰਧੀ ਇਹ ਕਰਾਂਗੇ, ਧਰਤੀ ਹੇਠਲੇ ਪਾਣੀ ਸੰਬੰਧੀ ਇਹ ਕਰਾਂਗੇ, ਨਹਿਰਾਂ ਅਸੀਂ ਕੱਢ ਦਿੱਤੀਆਂ ਜੀ। ਉਹ 4 ਕੁ ਦਿਨ ਤੁਹਾਨੂੰ ਪਤਾ ਕਿੰਨੀਆਂ ਵੀਡੀਓ ਪਾਈਆਂ, ਉਹ ਖਿਲਾਰ ਕੇ ਆਪਦੀ ਚਟਪੂੰਜੀਏ ਜੇ ਲੀਡਰ ਆ ਪਾਣੀ ਆ ਗਿਆ ਜੀ, ਬੱਲੇ ਬੱਲੇ ਬੱਲੇ। ਮੈਂ ਕਿਹਾ ਵਾਹ ਬਈ ਵਾਹ, ਪੰਜਾਬ ਚ ਪਹਿਲੀ ਵਾਰੀ ਖਾਲੇ ਬਣੇ ਨੇ, ਪਹਿਲੀ ਵਾਰੀ ਖਾਲੇ ਵਗੇ ਨੇ, ਪਹਿਲੀ ਵਾਰੀ ਨੱਕਿਆਂ ਤੱਕ ਪਾਣੀ ਪਹੁੰਚਿਆ ਹੈ, ਕਦੇ ਪਾਣੀ ਨਹੀਂ ਸੀ ਆਇਆ ਪੰਜਾਬ ਚ। ਸ਼ਾਬਾਸ਼ ਤੁਹਾਡੇ। ਠੀਕ ਹੈ, ਕੁਛ ਇਲਾਕਿਆਂ ਚ ਪਾਣੀ ਘੱਟ ਪਹੁੰਚਦਾ ਹੋਏਗਾ, ਜਾਂ ਸੂਏ ਕਸੀਆਂ ਬੰਦ ਸੀਗੇ, ਉਹ ਠੀਕ ਹੈ, ਪਰੰਤੂ ਗੱਲ ਇਹ ਹੈ ਕਿ ਜਿਸ ਪੱਧਰ ਤੇ ਉਹ ਪਾਣੀ ਨਹਿਰੀ ਜਾਣਾ ਚਾਹੀਦਾ ਉਸ ਪੱਧਰ ਤੇ ਨਹੀਂ ਪਹੁੰਚਦਾ ਕੁਛ ਇਲਾਕਿਆਂ ਚ। ਖਾਸ ਤੌਰ ਤੇ ਤੁਸੀਂ ਜੇ ਦੇਖੋਗੇ ਜਿੱਥੇ ਖਾਰਾ ਧਰਤੀ ਹੇਠਲਾ ਪਾਣੀ ਹੈ, ਅਬੋਰ ਪਾਣੀ, ਉੱਥੇ ਦੇਖੋ ਕੀ ਹਾਲ ਹੁੰਦਾ, ਬਿਲਕੁਲ ਟੇਲਾਂ ਤੇ ਕੁਝ ਹੋਰ ਇਲਾਕੇ। ਹਾਂਜੀ ਹਾਂਜੀ। ਸੋ ਇਸ ਕਰਕੇ ਸਰਕਾਰ ਨੂੰ ਵਧੀਆ ਪਾਲਿਸੀ ਬਣਾਉਣੀ ਚਾਹੀਦੀ ਹੈ, ਤੇ ਇਹਦਾ ਹੱਲ ਤਾਂ ਫਸਲੀ ਵਨ ਸਵੰਨਤਾ ਹੀ ਆ। ਜਦ ਤੱਕ ਉਧਰ ਨਹੀਂ ਵਧੋਗੇ ਤਾਂ ਕੁਛ ਨਹੀਂ ਹੋਏਗਾ, ਵਨ ਸਵੰਨਤਾ ਹੀ ਲਿਆਉਣੀ ਪਏਗੀ। ਆਈਡੀਅਲ ਮਾਡਲ ਤੁਹਾਨੂੰ ਖੇਤੀ ਦਾ ਅਖਤਿਆਰ ਕਰਨਾ ਪਏਗਾ। ਗੰਨਾ, ਝੋਨਾ, ਮੱਕੀ, ਕਣਕ, ਸਭ ਛੋਲੇ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲਿਆਉਣੀਆਂ ਪੈਣਗੀਆਂ ਜਦ ਤੱਕ ਗੱਲ ਨਹੀਂ ਬਣੇਗੀ। ਯਾਨੀ ਸਿਰਫ ਤੇ ਸਿਰਫ ਕੱਲਾ ਲੂਣ ਹੀ ਬਾਹਰੋਂ ਲਿਆਉਣਾ ਹੋਵੇ, ਫਰਜ਼ ਕਰੋ ਜਿਹਦੇ ਕੋਲ 10 ਕਿੱਲੇ ਪੈਲੀ ਹੈ, ਉਹ ਸਿਰਫ ਲੂਣ ਹੀ ਉਤੋਂ ਖਰੀਦ ਕੇ ਲਿਆਵੇ ਬਾਜ਼ਾਰ ਚ, ਬਾਕੀ ਚੀਜ਼ਾਂ, ਬਾਕੀ ਪੈਦਾਵਾਰ ਜਿਹੜੀ ਹੈ ਉਹ ਸਾਡੀ ਆਪਣੀ ਘਰੇਲੂ ਪੈਦਾਵਾਰ ਹੋਵੇ। ਤੇ ਇਸ ਤਰ੍ਹਾਂ ਦਾ ਮਾਡਲ ਜਿਹੜਾ ਉਹ ਪੰਜਾਬ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਜ਼ਰੂਰਤ ਹੈ। ਜੀ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਰਤ ਭੂਸ਼ਣ ਆਸ਼ੂ ਦੀ। ਇਹਨਾਂ ਦੇ ਸਹੁਰਾ ਸਾਹਿਬ ਦੇ ਘਰ ਵੀ ਰੇਡ ਹੋਈ ਹੈ ਈਡੀ ਦੀ ਜੀ। ਉਹ ਵੀ ਕਹਿੰਦੇ ਹੋਣੇ ਵਾਹ ਜਵਈਆ ਵਾਹ, ਨਜ਼ਾਰਾ ਹੀ ਲਿਆ ਦਿੱਤਾ ਜੀ। ਅੱਗੇ ਕੁਛ ਜਿਹੜੇ ਪੁਰਾਣੇ ਸਮੇਂ ਦੇ ਹੁੰਦੇ ਸੀ ਨਾ ਵੈਲੀ ਟਾਈਪ ਦੇ ਬੰਦੇ, ਉਹ ਲੜਾਈ ਝਗੜਾ ਕਰ ਲੈਣਾ, ਉਹਨਾਂ ਨੇ ਫਸਾਦ ਕਰ ਲੈਣਾ, ਤੇ ਜੇ ਕਿਤੇ ਪਤਾ ਲੱਗਣਾ ਕਿ ਹਾਂ ਵੀ ਮਾਮਲਾ ਤਾਂ ਤੱਕ ਪਹੁੰਚ ਗਿਆ ਤੇ ਉਹ ਘਰੇ ਜਾ ਕੇ ਬਹਿ ਜਾਂਦੇ ਸੀ, ਕਿਤੇ ਜਨਾਨੀਆਂ ਨਾ ਵਲੀਆਂ ਜਾਣ, ਜਾਂ ਬਈ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਨਾ ਪੁਲਿਸ ਚੱਲ ਜਾਵੇ, ਕੋਈ ਜਨਾਨੀਆਂ ਜਨੂਨੀਆਂ ਨਾ ਫੜ ਕੇ ਲੈ ਜਾਣ। ਪਰ ਅੱਗੇ ਤੇ ਤੁਹਾਨੂੰ ਪਤਾ ਹੀ ਹੈ ਨਾ ਜਿਹੜਾ ਕੁਛ ਚੱਲਣ ਡਿਆ। ਗੱਲ ਇਹ ਆ ਕਿ ਈਡੀ ਜਿਹੜੀ ਹੁੰਦੀ ਹੈ ਨਾ ਪ੍ਰਵੀਨ ਜੀ, ਈਡੀ ਕੋਈ FIR ਅੱਡ ਤੋਂ ਦਰਜ ਨਹੀਂ ਕਰਦੀ। ਜਿਹੜੀ FIR ਦਰਜ ਹੋਈ ਹੁੰਦੀ ਆ, ਜਿਹਦੇ ਚ ਉਹਨਾਂ ਨੂੰ ਲੱਗਦਾ ਕਿ ਇਹ ਲੈਣ ਦੇਣ ਜਿਹੜਾ ਕੌਮਾਂਤਰੀ ਹੋ ਸਕਦਾ, ਤਾਂ ਉਹਦੇ ਚ ਈਡੀ ਇਨਵੋਲਵ ਹੋ ਜਾਂਦੀ ਹੈ। ਤਾਂ ਇਹ ਤੇ ਕੰਮ ਚੱਲੀ ਜਾਂਦਾ ਸੀਗਾ ਨਾ, FIR ਹੋਈ ਵੀ ਆ, ਤੇ ਉਸ FIR ਦੇ ਵਿੱਚ ਜਿਹੜੇ ਹੈਗੇ ਨੇ ਆਸ਼ੂ, ਇਹ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ। ਤਾਂ ਹੁਣ ਹੋਇਆ ਕਿ ਈਡੀ ਜਦੋਂ ਆਈ ਤਾਂ ਈਡੀ ਨੇ ਤੇਲੂ ਰਾਮ ਹੈ ਜੀ, ਫਲਾਣਾ ਹੈ ਜੀ, ਸਾਰਿਆਂ ਨੂੰ ਜਾ ਕੇ ਉੱਥੇ ਘੇਰਿਆ।
ਤੇ ਉਹਦੇ ਬਾਅਦ ਫਿਰ ਇਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਹੈ ਨਾ, ਉਹ ਲੁਧਿਆਣੇ ਤੋਂ ਥੋੜੀ ਦੂਰ ਫਲੋਰ 'ਚ ਰਹਿੰਦਾ, ਉੱਥੇ ਵੀ ਜਾ ਕੇ ਉਹਨਾਂ ਨੇ ਦਸਤਕ ਦਿੱਤੀ ਆ। ਤੇ ਹੁਣ ਦੇਖੋ, ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਈਡੀ ਨੂੰ ਕੀ ਮਿਲਿਆ, ਈਡੀ ਨੇ ਕੀ ਆਖਿਆ, ਕਿਉਂਕਿ ਸਾਰੀਆਂ ਜਾਣਕਾਰੀਆਂ ਜਿਹੜੀਆਂ ਆਉਂਦਾ ਰਹਿ ਛੇਤੀ ਆਉਂਦੀਆਂ ਨਹੀਂ ਹੈ। ਤਾਂ ਇਹ ਆ ਕਿ ਰਿਸ਼ਤੇਦਾਰਾਂ ਤੱਕ ਪੁਲਿਸ ਜਿਹੜੀ ਆ ਪਹੁੰਚੀ ਆਸ਼ੂ ਦੀ, ਤੇ ਉਹਦੇ ਜਿਹੜੇ ਹੈਗੇ ਸੁਪਤਨੀ, ਉਹ ਤਾਂ ਕਹਿ ਰਿਹਾ ਕਿ ਨਹੀਂ ਕੋਈ ਗੱਲ ਨਹੀਂ ਹੈ ਜੀ, ਬਸ ਈਡੀ ਵਾਲੇ ਐਵੇਂ ਚਾਹ ਪਾਣੀ ਪੀਣ ਨਹੀਂ ਆਏ। ਕਹਿਣ ਦਾ ਮਤਲਬ ਕਿ ਕੋਈ ਖਾਸ ਗੱਲ ਨਹੀਂ ਹੈਗੀ, ਪਰੰਤੂ ਆਪਾਂ ਨੂੰ ਪਤਾ ਕਿ ਜਦੋਂ ਈਡੀ ਇਨਵੋਲਵ ਹੁੰਦੀ ਹੈ ਤਾਂ ਉਹਦੀ ਇੱਕ ਖਾਸ ਵਜ੍ਹਾ ਹੁੰਦੀ ਹੈ ਕਿ ਜਾਂ ਤਾਂ ਕੌਮਾਂਤਰੀ ਲੈਣ ਦੇਣ ਦਾ ਮਸਲਾ ਬੜਾ ਠੋਸ ਬਣ ਜਾਂਦਾ ਹੈ, ਤੇ ਜਾਂ ਕਈ ਵਾਰ ਉਹ ਕੰਨ 'ਚ ਕਹਿ ਜਾਂਦੇ ਆ ਕਿ ਮਾਮਾ ਠਾਕੁਰ ਕੀ ਹਵੇਲੀ पे ਚਲੇ ਜਾਣਾ, ਨਿਪਟ ਜਾਏਗਾ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਜ਼ਮੀਨ ਦੇ ਕਬਜ਼ਿਆਂ ਦੇ ਮਾਮਲੇ ਦੀ। ਸੀਐਮ ਕੋਲੇ ਪਹੁੰਚ ਗਿਆ ਜੀ ਇਹ ਮਾਮਲਾ। ਹਾਂਜੀ, ਇਹ ਨਾ ਬਨੂੜ ਕੌਂਸਲ ਦਾ ਮਸਲਾ ਹੈ, ਤੇ ਇੱਥੇ ਦੱਸਦੇ ਆ ਕਿ ਕੌਂਸਲਰਾਂ ਨੇ ਹੀ ਸ਼ਿਕਾਇਤ ਕੀਤੀ ਆ ਚੀਫ ਮਿਨਿਸਟਰ ਦੇ ਕੋਲ, ਜਿਹੜੇ ਉੱਥੋਂ ਦੇ ਨਗਰ ਕੌਂਸਲ ਦੇ ਕੌਂਸਲਰ ਹੈ ਨਾ, ਤਾਂ ਉਹਨਾਂ ਨੇ ਕਿਹਾ ਕਿ 1854 ਵਿਗੇ ਜ਼ਮੀਨ ਸੀਗੀ ਕੌਂਸਲ ਦੀ, ਤੇ ਹੁਣ ਸਿਰਫ ਤੇ ਸਿਰਫ 200 ਤੋਂ 250 ਵਿਗਾ ਬਚੀ ਆ, ਬਾਕੀ ਸਾਰੀ ਦੀ ਸਾਰੀ ਕਿੱਥੇ ਗਈ? ਕਹਿੰਦੇ ਜੀ ਰਸੂਖਦਾਰਾਂ ਦੇ ਥੱਲੇ ਗਈ। ਤੇ ਉਹਨਾਂ ਨੇ ਤੇ ਖਾਸ ਤੌਰ ਤੇ ਜ਼ਿਕਰ ਵੀ ਕੀਤਾ ਸ਼ਿਕਾਇਤ ਦੇ ਵਿੱਚ ਕਿ ਇੱਕ ਕੌਂਸਲਰ ਦਾ ਪਿਓ ਹੀ 30 ਤੋਂ 40 ਵਿਗੇ ਦਬੀ ਕਰਦਾ ਹੈ। ਤੇ ਬਨੂੜ ਤੁਹਾਨੂੰ ਪਤਾ ਨਾ, ਬਨੂੜ ਕਿਸ ਤਰ੍ਹਾਂ ਦਾ ਸ਼ਹਿਰ ਆ, ਬਿਲਕੁਲ ਮੋਹਾਲੀ ਦੇ ਨਾਲ ਲੱਗ ਜਾਂਦਾ ਹੈ, ਉਧਰੋਂ ਰਾਜਪੁਰਾ ਦੇ ਨਾਲ ਲੱਗ ਜਾਂਦਾ ਹੈ। ਲੋਕੇਸ਼ਨ ਦੇਖੋ, ਨਾ ਹੀ ਬਹੁਤੀ ਦੂਰ ਜ਼ੀਰਕਪੁਰ ਆ, ਨਾ ਬਹੁਤੀ ਦੂਰ ਚੰਡੀਗੜ੍ਹ ਆ। ਬਨੂੜ ਦੇ ਵਿੱਚ ਤੇ ਪੂਰੇ ਫਲੈਟ ਫਲੂਟ ਬਣੇ ਹੋਏ ਨੇ, ਪੂਰਾ ਜ਼ਬਰਦਸਤ ਕੰਮ ਹੈ। ਤੇ ਉੱਥੋਂ ਦੀ ਇੰਨੀ ਮਹਿੰਗੀ ਜ਼ਮੀਨ, ਹਿਸਾਬ ਲਾ ਲਓ ਕਿ ਸਿੱਧਾ ਹੀ 1500-1600 ਵਿਗਾ ਜ਼ਮੀਨ ਦਾ ਨੱਪਿਆ ਹੋਵੇ, ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਹਿ ਲਓ ਕਿ ਕ੍ਰਾਈਸਿਸ, ਉਹਨੂੰ ਕਹਾਂਗੇ ਨਾ ਸਕੈਮ ਹੈ। ਤੇ ਆਪਣੇ ਆਪ ਦੇ ਵਿੱਚ ਇਹ ਕ੍ਰਾਈਸਿਸ ਹੈ ਪੰਜਾਬ ਦਾ ਕਿ ਬੇਸ਼ਕੀਮਤੀ ਜ਼ਮੀਨਾਂ ਜਿਹੜੀਆਂ ਉਹ ਰਸੂਖਦਾਰ ਨੱਪੀ ਬੈਠੇ ਨੇ। ਸੋ ਇਸ ਕਰਕੇ ਉਹ ਕੋਈ ਗਰੀਬ, ਕੋਈ ਮਾੜਾ ਮੋਟਾ ਜਿਹੜਾ ਆਬਾਦਕਾਰ ਆ, ਉਹ ਤੇ ਜੇ ਕੋਈ ਕਰੇ ਤੇ ਉਹਦੇ ਤੋਂ ਤਾਂ ਝਾਟੇ ਛਡਾ ਲੈਂਦੇ ਨੇ ਜਾ ਕੇ। ਹੁਣ ਇਹਨਾਂ ਤੋਂ ਛਡਾਉਣ ਖਾਂ ਤੇ ਇਸ ਜ਼ਮੀਨ ਨੂੰ ਛਡਾ ਕੇ ਤੇ ਜੋ ਮਰਜ਼ੀ ਬਣਾ ਸਕਦੇ ਆ, ਦੁਕਾਨਾਂ ਬਣਾਉਣ, ਫਲੈਟ ਬਣਾਉਣ, ਜੋ ਮਰਜ਼ੀ ਬਣਾ ਲੈਣ। ਉੱਥੇ ਸਭ ਕੁਝ ਪਾਰ ਹੀ ਹੈ ਜੀ, ਉੱਥੇ ਨਹੀਂ ਕੁਝ ਲੱਭਦਾ ਜ਼ਮੀਨ ਦਾ ਟੋਟਾ, ਉੱਥੇ ਤਾਂ ਜ਼ਮੀਨ ਬੇਸ਼ਕੀਮਤੀ ਆ ਉਸ ਏਰੀਆ ਦੇ ਵਿੱਚ ਜੀ। ਤੇ ਇੰਨੀ ਬੇਸ਼ਕੀਮਤੀ ਜ਼ਮੀਨ ਜਿਹੜੀ ਆ ਉਹ ਇਸ ਤਰ੍ਹਾਂ ਗਈ ਹੋਈ ਆ। ਤਾਂ ਹੁਣ ਮੁੱਖ ਮੰਤਰੀ ਦੇ ਦਫ਼ਤਰ ਦੇ ਕੋਲੇ ਪਹੁੰਚਿਆ, 9 ਕੌਂਸਲਰਾਂ ਨੇ ਮਾਮਲਾ ਜਿਹੜਾ ਉਹ ਸ਼ਿਕਾਇਤ ਦੇ ਰੂਪ ਦੇ ਵਿੱਚ ਰੱਖਿਆ। ਦੇਖੋ ਮੁੱਖ ਮੰਤਰੀ ਸਾਹਿਬ ਕੀ ਇਹਦੇ ਤੇ ਕੋਈ ਐਕਸ਼ਨ ਲੈਂਦੇ ਆ ਜਾਂ ਨਹੀਂ। ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਗੈਂਗਸਟਰਾਂ ਦੇ ਖੌਫ ਦੀ ਮਿੰਟੂ ਜੀ, ਲੋਕ ਕਹਿੰਦੇ ਕਾਰੋਬਾਰ ਛੱਡਣ ਲੱਗ ਪਏ ਹੁਣ। ਹਾਂਜੀ, ਦੁਨੀਆ ਛੱਡਣ ਨਾਲ ਤੇ ਅਗਲਾ ਕਹਿੰਦਾ ਹੀ ਆ ਕਿ ਸਿਆਪਾ ਹੀ ਛੱਡੋ ਜੀ, ਕਾਰੋਬਾਰ ਹੀ ਛੱਡ ਦਿਓ। ਉੱਥੇ ਕੀ ਲੱਗਣਾ? ਉੱਥੇ ਤੇ ਕੋਈ 400 ਦਾ ਕਾਰਤੂਸ ਹੈ ਤੇ ਅਗਲੇ ਦੀ ਤੇ ਜਾ ਜਾਂਦੀ ਹੋ ਜਾਣੀ ਆ ਨਾ। ਇਹ ਦੱਸਦੇ ਆ ਕਿ ਚੰਡੀਗੜ੍ਹ ਇਲਾਕੇ ਦੇ ਵਿੱਚ ਜਾਂ ਬਾਹਰੇ ਇਲਾਕੇ ਦੇ ਵਿੱਚ, ਪੰਚਕੂਲਾ ਸਾਈਡ ਜਿਹੜੇ ਕਲੱਬ ਵਗੈਰਾ ਹੁੰਦੇ ਨੇ, ਖਾਸ ਤੌਰ ਤੇ ਕੁਝ ਹੋਟਲ ਵਗੈਰਾ, ਉੱਥੇ ਕੰਮ ਬਹੁਤ ਚੱਲਣ ਡਿਆ। ਇੱਕ ਤੇ ਹੁਣ ਦੇਖੋ ਗੱਲ ਇਹ ਆ ਕਿ ਸਿੰਗਰਾਂ ਵਾਂਗੂ ਗੈਂਗਸਟਰ ਵੀ ਤੇ ਬੜੇ ਹੋ ਗਏ ਨਾ ਜੀ। ਜਿਵੇਂ ਸਿੰਗਰ ਹੁਣ ਕਿੰਨੇ ਆ, ਪਹਿਲਾਂ ਗਿਣਤੀ ਦੇ ਹੁੰਦੇ ਸੀਗੇ, ਤੇ ਅੱਜ ਸਿੰਗਰ ਹੀ ਦੱਸਦੇ ਆ ਕਿ ਮਹਾਰਾਜਾ YouTube ਤੇ ਆਪਣਾ ਗਾਣਾ ਆਇਆ ਹੋਇਆ, ਖੋਲੇ ਬੜਾ ਜਿਹਾ, ਨਾਲੇ ਸਬਸਕ੍ਰਾਈਬ ਕਰ ਦਿਓ, ਨਾਲੇ ਗਾਣਾ ਸੁਣੋ। ਪਤਾ ਹੀ ਉਦੋਂ ਲੱਗਦਾ ਜਦੋਂ ਸਿੰਗਰ ਵੱਖੀ ਚ ਵੱਜਦਾ ਜੀ, ਕਰੋਗੇ ਕੀ? ਤੇ ਉਸੇ ਤਰ੍ਹਾਂ ਗੈਂਗਸਟਰ ਵੀ ਬਹੁਤ ਨੇ। ਹੁਣ ਮੰਨ ਲਓ ਜਿਹਦੇ ਤੇ ਕੋਈ 2 ਮੁਕੱਦਮੇ ਪੈ ਗਏ, ਮੇਰੇ ਵਰਗਾ, ਤੇ ਉਹਦੀ ਕਿਸੇ ਚੰਗੇ ਗੈਂਗਸਟਰ ਦੇ ਨਾਲ ਕੋਈ ਗੱਲਬਾਤ ਵੀ ਹੈਗੀ ਆ ਜੀ, ਉਹ ਘਰੋਂ ਜਦੋਂ ਨੱਸ ਗਿਆ, ਭਗੌੜਾ ਹੋ ਗਿਆ ਅਦਾਲਤ ਚੋਂ, ਉਹਨੇ ਆਪਣੇ ਆਪ ਨੂੰ ਵੀ ਡਿਕਲੇਅਰ ਕਰ ਦੇਣਾ ਕਿ ਮੈਂ ਉਹੀ ਆ। ਠੀਕ ਹੈ, ਉਹ ਆਪਣੇ ਪੱਧਰ ਤੇ ਕੰਮ ਸ਼ੁਰੂ ਕਰ ਦੇ। ਸੋ ਇਹ ਕਹਾਣੀ ਹੁੰਦੀ ਹੈ ਜੀ, ਕ੍ਰਾਈਮ ਦੀ ਦੁਨੀਆ ਦੀ ਇਹ ਕਹਾਣੀ ਚੱਲਦੀ ਆ। ਤਾਂ ਫਿਰ ਹੁਣ ਕੋਈ ਹੈਗਾ ਵਿਚਾਰਾ ਬੰਦਾ, ਉਹਦਾ ਨਾਂ ਤੇ ਕੀ ਜਨਤਕ ਕਰਨਾ ਹੈ। ਇਹਨੂੰ ਆਈਆਂ ਨੇ ਧਮਕੀਆਂ ਨੇ ਆਖਿਆ ਸਿਆਪਾ ਛੱਡੂ, ਮੈਂ ਕਾਰੋਬਾਰ ਹੀ ਛੱਡਿਆ। ਠੀਕ ਹੈ, ਕਾਰੋਬਾਰ ਹੀ ਛੱਡ ਦਿੱਤਾ ਹੈ, ਕਿਉਂਕਿ ਇਹਨੂੰ ਕੈਨੇਡਾ ਦੇ ਵਿੱਚੋਂ ਧਮਕੀਆਂ ਆ ਰਹੀਆਂ ਸੀ ਲਗਾਤਾਰ ਵੀ ਜਾਂ ਤਾਂ ਪ੍ਰੋਟੈਕਸ਼ਨ ਮਨੀ ਭਾਵ ਕਿ ਮਹੀਨੇ ਦੇ ਮਹੀਨੇ ਇੰਨੇ ਪੈਸੇ ਦੇ ਦਿਆ ਕਰ, ਤੈਨੂੰ ਕੋਈ ਕੁਛ ਨਹੀਂ ਕਹੇਗਾ।
ਤੇ ਜਾਂ ਫਿਰ ਤਿਆਰ ਹੋ ਜਾ। ਸੋ ਗੱਲ ਇਹ ਆ ਕਿ ਉਹਨੇ ਆਖਿਆ ਭਰਾਵੋ ਘੱਟ ਖਾ ਲੂੰਗਾ, ਕਿਤੇ ਰੇਹੜੀ ਲਾ ਲੂੰਗਾ, ਪਰ ਮੈਂ ਆਪਦੇ ਬੱਚੇ ਪਾਲਣੇ ਆ, ਛੱਡੋ ਖਹਿੜਾ। ਤਾਂ ਇਸ ਤਰ੍ਹਾਂ ਕਈ ਥਾਵਾਂ ਤੇ ਹੋਇਆ ਕਿ ਲੋਕ ਜਿਹੜੇ ਆ ਫਿਰ ਧਮਕੀ ਤੋਂ ਡਰਦੇ ਜਾਂ ਤਾਂ ਸ਼ਹਿਰ ਬਦਲ ਲੈਂਦੇ ਆ। ਇੱਕ ਬਹੁਤ ਵੱਡਾ ਪੱਤਰਕਾਰ ਵੀ ਸ਼ਹਿਰ ਬਦਲ ਗਿਆ ਸੀ ਜੀ, ਬੀਤੇ ਰੋਜ਼। ਗੱਲਾਂ ਆਈਆਂ, ਹੁਣ ਚਲੋ ਕੀ ਕਰਨੀਆਂ ਨੇ ਗੱਲਾਂ, ਪਰ ਇਹ ਧਮਕੀਆਂ ਦੇ ਅਸਰ ਹੁੰਦੇ ਆ। ਉਹ ਕਾਰੋਬਾਰਾਂ ਤੇ ਵੀ ਹੁੰਦੇ ਆ ਤੇ ਕਈ ਵਾਰ ਪੱਤਰਕਾਰਾਂ ਤੇ ਵੀ ਹੁੰਦੇ ਆ। ਫਿਰ ਅਗਲਾ ਕੀ ਕਰਦਾ, ਸਟੇਸ਼ਨ ਹੀ ਬਦਲੂਗਾ ਆਪਦਾ, ਹੋਰ ਕੀ ਹੈ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਸੁਖਜਿੰਦਰ ਰੰਧਾਵਾ ਦੇ ਪੁੱਤਰ ਤੇ ਵਿਦਿਆਰਥੀ ਦੇ ਖਿਲਾਫ ਕ੍ਰਾਸ ਕੇਸ ਦਰਜ ਹੋਇਆ, ਇਹਦੇ ਤੇ ਗੱਲਬਾਤ ਕਰਾਂਗੇ। ਇੱਕ ਵਿਧਾਇਕ ਦੀ ਪੀਏ ਦੀ ਪਤਨੀ ਵੱਲੋਂ ਨਸ਼ਾ ਵੇਚਣ ਦਾ ਮਾਮਲਾ ਭਖਿਆ। ਵਿਧਾਇਕ ਦੇ ਪੀਏ ਦੀ ਪਤਨੀ ਵੱਲੋਂ ਨਸ਼ਾ ਵੇਚਣ ਦਾ ਮਾਮਲਾ ਭਖਿਆ, ਇਹਦੇ ਉੱਤੇ ਗੱਲਬਾਤ ਕਰਾਂਗੇ। ਤੇ ਡੀਲਰਾਂ ਨੂੰ ਗੱਫੇ ਦਿੱਤੇ ਜਾ ਰਹੇ ਨੇ, ਜਿਹੜੀ DAP ਖਾਦ ਆ ਉਹਦੇ, ਸਹਿਕਾਰੀ ਸਭਾਵਾਂ ਦੇ ਹੱਥ ਖਾਲੀ ਹੈ, ਇਹਦੇ ਉੱਤੇ ਵੀ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਵਧਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਵਿਦਿਆਰਥੀਆਂ ਦਾ ਝਗੜਾ ਹੋਇਆ ਸੀ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਉਦੈਵੀਰ ਸਿੰਘ ਰੰਧਾਵਾ ਨੇ ਇੱਕ ਦੂਜੇ ਤੇ ਹਮਲਾ ਕਰਨ ਦੇ ਦੋਸ਼ ਲਾਏ ਨੇ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਦੇ ਸਿਰ ਦੇ ਵਿੱਚ ਸੱਟ ਵੱਜੀ ਹੈ, ਜਿਸ ਕਰਕੇ ਉਸ ਦੇ ਮੱਥੇ ਤੇ 3 ਟਾਂਕੇ ਲੱਗੇ ਨੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ 17 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਦੀ ਸ਼ਿਕਾਇਤ ਤੇ ਉਦੈਵੀਰ ਸਿੰਘ ਰੰਧਾਵਾ ਦੇ ਖਿਲਾਫ ਕੇਸ ਦਰਜ ਕਰ ਲਿਆ। ਉਧਰ ਉਦੈਵੀਰ ਸਿੰਘ ਰੰਧਾਵਾ ਨੇ ਵੀ ਸ਼ਿਕਾਇਤ ਦੇ ਕੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਤੇ ਹਮਲਾ ਕਰਨ ਦੇ ਦੋਸ਼ ਲਾਏ ਨੇ। ਇਸ ਵਾਸਤੇ ਗਿੱਲ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨਰਵੀਰ ਸਿੰਘ ਗਿੱਲ ਨੇ ਕਿਹਾ ਕਿ ਲੰਘੀ ਰਾਤ ਉਹ ਸੈਕਟਰ 17 ਸਥਿਤ ਇੱਕ ਨਿੱਜੀ ਹੋਟਲ ਦੇ ਵਿੱਚ ਗਿਆ ਹੋਇਆ ਸੀ। ਉੱਥੇ ਉਦੈਵੀਰ ਸਿੰਘ ਰੰਧਾਵਾ ਵੀ ਆ ਗਿਆ। ਇਸੇ ਦੌਰਾਨ ਦੋਵਾਂ ਦੇ ਵਿਚਕਾਰ ਝਗੜਾ ਹੋ ਗਿਆ। ਪੀੜਤ ਨੇ ਕਿਹਾ ਕਿ ਜਦੋਂ ਉਹ ਹੋਟਲ ਤੋਂ ਬਾਹਰ ਚਲਾ ਗਿਆ ਤਾਂ ਰੰਧਾਵਾ ਦਾ ਪੁੱਤ ਆਪਣੇ ਗਨਮੈਨਾਂ ਦੇ ਨਾਲ ਉਸ ਨੂੰ ਬੰਦੂਕ ਦਿਖਾ ਕੇ ਕਾਰ ਦੇ ਵਿੱਚ ਬਿਠਾਉਂਦਿਆਂ ਸੈਕਟਰ 17 ਸਥਿਤ ਪੁਲਿਸ ਥਾਣੇ ਦੇ ਵਿੱਚ ਲੈ ਗਿਆ। ਉਧਰ ਉਦੈਵੀਰ ਨੇ ਵੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਨਰਵੀਰ ਗਿੱਲ ਤੇ ਹਮਲਾ ਕਰਨ ਦੇ ਦੋਸ਼ ਲਾਏ ਨੇ। ਇਸ ਤੇ ਪੁਲਿਸ ਨੇ ਗਿੱਲ ਦੇ ਖਿਲਾਫ ਵੀ ਕੇਸ ਦਰਜ ਕਰ ਲਿਆ। ਚੰਡੀਗੜ੍ਹ ਪੁਲਿਸ ਦੇ ਡੀਐਸਪੀ ਰਾਮ ਗੋਪਾਲ ਨੇ ਕਿਹਾ ਕਿ ਕ੍ਰਾਸ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ। ਜਿਹੜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਰਾਈਸਜ਼ਾਦੇ ਨੇ ਉਹ ਲੋਕਾਂ ਦੇ ਨਾਲ ਕਿਸ ਤਰ੍ਹਾਂ ਪੇਸ਼ ਹੁੰਦੇ ਨੇ ਆਪਾਂ ਨੂੰ ਪਤਾ ਹੈ। ਇਸ ਮਾਮਲੇ ਦੇ ਵਿੱਚ ਕੋਈ ਕਸੂਰਵਾਰ ਹੈ ਜਾਂ ਨਹੀਂ ਕਸੂਰਵਾਰ, ਇਹਦੇ ਬਾਰੇ ਇਹ ਗੱਲ ਕਹਿਣ ਤੋਂ ਪਹਿਲਾਂ ਜਿਹੜੀ ਮੁੰਡੇ ਦੀ ਬਾਈਟ ਹੈ ਨਰਵੀਰ ਸਿੰਘ ਗਿੱਲ ਦੀ, ਜਿਹੜੀ ਉਹਨੇ ਟਿੱਪਣੀ ਕੀਤੀ ਹੈ ਕੈਮਰੇ ਦੇ ਉੱਤੇ ਮੀਡੀਆ ਦੇ ਸਾਹਮਣੇ, ਉਹਨੇ ਕਿਹਾ ਕਿ ਕਿਸੇ ਕੁੜੀ ਨੂੰ ਲੈ ਕੇ, ਕੁੜੀ ਦੇ ਨਾਲ ਦੋਸਤੀ ਨੂੰ ਲੈ ਕੇ ਉਦੈਵੀਰ ਸਿੰਘ ਰੰਧਾਵਾ ਤੇ ਨਰਵੀਰ ਗਿੱਲ ਦੇ ਵਿੱਚ ਆਪਸੀ ਗੱਲਬਾਤ ਹੋਈ ਸੀ ਤੇ ਉਸ ਤੋਂ ਬਾਅਦ ਦੋਨਾਂ ਦੇ ਵਿਚਾਲੇ ਤਕਰਾਰ ਹੋ ਗਈ ਤੇ ਫਿਰ ਇਹ ਲੜਾਈ ਤੱਕ ਪਹੁੰਚ ਗਈ। ਉਧਰ ਦੂਜੇ ਪਾਸੇ ਇਹਦੇ ਜਿਹੜੇ ਉਦੈਵੀਰ ਸਿੰਘ ਰੰਧਾਵਾ ਹੈ, ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦਾ ਪੁੱਤ ਹੈ, ਉਹਨੇ ਮੀਡੀਆ ਦੇ ਸਾਹਮਣੇ ਕੋਈ ਬਾਈਟ ਨਹੀਂ ਦਿੱਤੀ, ਕੋਈ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ। ਪਰ ਉਹਨੇ ਜਦੋਂ ਕੈਮਰਾਮੈਨ ਉਹਨਾਂ ਨੂੰ ਕਵਰ ਕਰ ਰਿਹਾ ਸੀ, ਉਹਦੇ ਜਿਹੜੇ ਗਨਮੈਨ ਸੀਗੇ ਜਾਂ ਉਹ ਜਦੋਂ ਬੈਠਾ ਸੀ ਡਾਕਟਰਾਂ ਦੇ ਕੋਲੇ, ਤਾਂ ਉਹਨੇ ਕੈਮਰਾ ਜਾਂ ਮੋਬਾਈਲ ਫੜਨ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ ਸੀ। ਰੁਖ ਕਰਦੇ ਹਾਂ ਰਾਏਕੋਟ ਦਾ। ਇੱਥੇ ਇੱਕ ਮੁਹੱਲੇ ਦੇ ਵਿੱਚ ਚੱਲ ਰਹੀ ਗੈਰ ਕਾਨੂੰਨੀ ਡਿਸਪੈਂਸਰੀ ਦੇ ਵਿੱਚ ਨਸ਼ਿਆਂ ਦੀ ਸਪਲਾਈ ਬਾਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪੀਏ ਦੀ ਪਤਨੀ ਵੱਲੋਂ ਨਸ਼ੀਲੇ ਕੈਪਸੂਲ ਵੇਚਣ ਦੇ ਦੋਸ਼ ਲਾਏ ਗਏ ਨੇ। ਇਸ ਮਾਮਲੇ ਤੇ ਵਿਰੋਧੀ ਧਿਰਾਂ ਨੇ ਆਪ ਸਰਕਾਰ ਨੂੰ ਘੇਰਿਆ ਹੈ। ਇਸ ਤੋਂ ਇਲਾਵਾ ਵੀਡੀਓ ਕਾਰਨ ਚਰਚਾ ਦੇ ਵਿੱਚ ਆਈ ਡਿਸਪੈਂਸਰੀ ਤੋਂ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੇ ਮੁਹੱਲਾ ਜੋਸ਼ੀਆਂ ਦੇ ਵਿੱਚ 45 ਸਾਲਾ ਰਾਜਕੁਮਾਰ ਔਰ ਫਰਾਜ਼ੀ ਦੀ ਭੇਤ ਭਰੀ ਹਾਲਤ ਦੇ ਵਿੱਚ ਲਾਸ਼ ਮਿਲਣ ਕਰਕੇ ਸ਼ਹਿਰ ਦੇ ਵਿੱਚ ਨਸ਼ਿਆਂ ਦੀ ਬੇਖੌਫ ਸਪਲਾਈ ਦਾ ਮਾਮਲਾ ਭਖਿਆ। ਉਧਰ ਰਾਏਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਪੀਏ ਕਮਲ ਸੁਖਾਣਾ ਦੀ ਪਤਨੀ ਨੀਲਮ ਵੱਲੋਂ ਇੱਥੋਂ ਦੇ ਮੌਲਵੀਆਂ ਮੁਹੱਲੇ ਦੇ ਵਿੱਚ ਇੱਕ ਧਾਰਮਿਕ ਡੇਰੇ ਦੀ ਆੜ ਦੇ ਹੇਠ ਚਲਾਈ ਜਾ ਰਹੀ ਚੈਰੀਟੇਬਲ ਡਿਸਪੈਂਸਰੀ ਦੇ ਵਿੱਚ ਸ਼ਰੇਆਮ ਨਸ਼ੀਲੀਆਂ ਦਵਾਈਆਂ ਵੇਚੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ। ਸਿਹਤ ਵਿਭਾਗ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰਨ ਦੀ ਥਾਂ ਤੇ ਮਾਮਲੇ ਦੇ ਉੱਪਰ ਮਿੱਟੀ ਪਾਉਣ ਦੇ ਯਤਨ ਦੇ ਤਹਿਤ ਜ਼ਿਲ੍ਹਾ ਡਰੱਗ ਇੰਸਪੈਕਟਰ ਰੂਪੀਤ ਕੌਰ ਨੇ ਛਾਪੇਮਾਰੀ ਵੀ ਕੀਤੀ ਅਤੇ ਇਹ ਵੀ ਮੰਨਿਆ ਕਿ ਇਹ ਡਿਸਪੈਂਸਰੀ ਅਣਅਧਿਕਾਰਤ ਤੌਰ ਤੇ ਚਲਾਈ ਜਾ ਰਹੀ ਸੀ, ਪਰ ਡਿਸਪੈਂਸਰੀ ਦੀ ਸੰਚਾਲਕ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੇ ਬਾਰੇ ਉਹਨਾਂ ਚੁੱਪ ਵੱਟ ਲਈ ਹੈ। ਪਤਾ ਇਹ ਵੀ ਲੱਗਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਹਲਕਾ ਵਿਧਾਇਕ ਨੂੰ ਫੌਰੀ ਤਲਬ ਕਰ ਲਿਆ ਗਿਆ। ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਦੌਰਾਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਇਸ ਕਾਰਵਾਈ ਨੂੰ ਰਾਜਨੀਤਿਕ ਵਿਰੋਧੀਆਂ ਦੀ ਚਾਲ ਦੱਸਦਿਆਂ ਦੋਸ਼ ਲਾਇਆ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਉਹਨਾਂ ਦਾ ਅਕਸ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਉਧਰ ਵਿਧਾਇਕ ਦੇ ਨਿੱਜੀ ਸਹਾਇਕ ਕਮਲ ਸੁਖਾਣਾ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੀਲਮ ਰਾਣੀ ਨੇ ਡਾਕਟਰੀ ਸਿੱਖਿਆ ਜਾਂ ਕੋਈ ਡਿਗਰੀ ਡਿਪਲੋਮਾ ਨਹੀਂ ਕੀਤਾ। ਉਹਨਾਂ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 10 ਸਾਲ ਦਾ ਤਜਰਬਾ ਹਾਸਲ ਕੀਤਾ ਅਤੇ ਉਹ ਸੇਵਾ ਭਾਵਨਾ ਦੇ ਨਾਲ ਕੰਮ ਕਰਦੀ ਸੀ। ਜੇਕਰ ਉਹ ਸੇਵਾ ਭਾਵਨਾ ਦੇ ਨਾਲ ਕੰਮ ਕਰਦੀ ਸੀ ਤਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਲਈ
ਵਿਧਾਇਕ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੇ ਜਿਹੜੇ ਵਿਧਾਇਕ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਆਗਾਮੀ ਚੋਣਾਂ ਦੇ ਮੱਦੇਨਜ਼ਰ ਉਹਨਾਂ ਦਾ ਅਕਸ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਨੇ, ਇਹੀ ਗੱਲਾਂ ਪਹਿਲਾਂ ਅਕਾਲੀ ਜਾਂ ਕਾਂਗਰਸੀ ਵੀ ਕਹਿੰਦੇ ਰਹੇ ਆ ਕਿ ਚੋਣਾਂ ਆ ਗਈਆਂ ਜਾਂ ਲੋਕ ਇਹ ਸਾਡੇ ਵਿਰੋਧੀਆਂ ਦੀ ਚਾਲ ਹੈ। ਪਰ ਆਪਾਂ ਦੇਖਦੇ ਰਹੇ ਹਾਂ ਕਿ ਕਿਵੇਂ ਉਹਨਾਂ ਦੇ ਉੱਤੇ ਲੱਗਦੇ ਦੋਸ਼ ਵੀ ਪਹਿਲਾਂ ਜੋ ਲੋਕਾਂ ਕੋਲੋਂ ਸੁਣਦੇ ਸਾਂ, ਹੌਲੀ ਹੌਲੀ ਉਹ ਸੱਚ ਹੁੰਦੀਆਂ ਗਈਆਂ। ਅਸੀਂ ਨਹੀਂ ਕਹਿੰਦੇ ਕਿ ਹਾਕਮ ਸਿੰਘ ਠੇਕੇਦਾਰ ਦੀ ਪੀਏ ਕਮਲ ਸੁਖਾਣਾ ਦੀ ਪਤਨੀ ਨਸ਼ੇ ਵੇਚਦੀ ਹੈ, ਪਰ ਸਰਕਾਰ ਚੁੱਪ ਕਾਹਤੋਂ ਕਰ ਜਾਂਦੀ ਹੈ ਜਦੋਂ ਜਿਵੇਂ ਬੀਬੀ ਹੁਣ ਰੂਪਪ੍ਰੀਤ ਕੌਰ ਨੇ ਛਾਪੇਮਾਰੀ ਤਾਂ ਕੀਤੀ, ਜਦੋਂ ਖਬਰ ਚੱਲ ਗਈ ਛਾਪੇਮਾਰੀ ਤਾਂ ਉਹਨੂੰ ਕਰਨੀ ਪਈ, ਪਰ ਉੱਥੇ ਮਿਲਿਆ ਕੀ? ਉਹ ਕਿਹੜੀਆਂ-ਕਿਹੜੀਆਂ ਡਰੱਗ ਸੀਗੀਆਂ, ਕਿਹੜੇ-ਕਿਹੜੇ ਸੈਂਪਲ ਸੀ, ਕਿਹੜੇ ਸੈਂਪਲਾਂ ਦੇ ਵਿੱਚ ਉਹ ਫੇਲ ਹੋਇਆ, ਕੀ ਟੈਸਟ ਕੀਤੇ ਗਏ, ਕਿੰਨੇ ਸੈਂਪਲ ਭਰੇ ਗਏ, ਇਹਦੇ ਬਾਰੇ ਜਾਣਕਾਰੀ ਤਾਂ ਛਾਪੇ ਮਾਰਨ ਵਾਲਾ ਅਫਸਰ ਦੱਸ ਹੀ ਸਕਦਾ ਨਾ। ਤੇ ਉਸ ਤੋਂ ਬਾਅਦ ਜਿਹੜੇ ਵੀ ਇੱਥੇ ਡਿਸਟ੍ਰਿਕਟ ਕੋਈ ਐਸਐਮਓ ਹੁੰਦਾ ਜਾਂ ਕੋਈ ਹੋਰ ਹੁੰਦਾ ਅਫਸਰ, ਤਾਂ ਉਸ ਤੋਂ ਬਾਅਦ ਉਹ ਆਪਣੇ ਪੱਧਰ ਤੇ ਵੀ ਜਾਂਚ ਕਰਦਾ ਮਹਿਕਮਾ, ਜਿਹੜਾ ਸਿਹਤ ਮਹਿਕਮਾ ਹੁੰਦਾ ਕਿ ਭਾਈ ਉਹਨੇ ਕੋਈ ਬੰਦਾ ਕਿਉਂ ਚਲਾ ਰਿਹਾ ਸੀ। ਹਾਲਾਂਕਿ ਪਿੰਡਾਂ ਦੇ ਵਿੱਚ ਝੋਲਾ ਛਾਪ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ, ਪਰ ਫਿਰ ਵੀ ਸਮੇਂ-ਸਮੇਂ ਤੇ ਮਹਿਕਮਾ ਤਾਂ ਕਹਿੰਦਾ ਰਹਿੰਦਾ ਕਿ ਬਈ ਤੁਸੀਂ ਇਹ ਕੰਮ ਛੱਡ ਦਿਓ ਜਾਂ ਉਹਨਾਂ ਨੂੰ ਵੀ ਛਾਪੇਮਾਰੀ ਕਰਕੇ ਉਹਨਾਂ ਦੀ ਵੀ ਸਰਟੀਫਿਕੇਟ ਵਗੈਰਾ ਜਾਂ ਉਹਨਾਂ ਦਾ ਵੀ ਐਕਸਪੀਰੀਅੰਸ ਜਿਹੜਾ ਉਹ ਕਾਊਂਟ ਕੀਤਾ ਜਾਂਦਾ ਹੈ। ਸੋ ਹੁਣ ਪਰ ਇਹ ਮਾਮਲਾ ਪੂਰਾ ਭਖ ਗਿਆ। ਅਕਾਲੀ ਦਲ ਤੇ ਕਾਂਗਰਸੀ ਵੀ ਹੁਣ ਇਸ ਵਿਧਾਇਕ ਨੂੰ ਘੇਰਨ ਲੱਗ ਪਏ ਨੇ। ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲਦਾ। ਗੱਲ ਕਰੀਏ ਡੀਏਪੀ ਖਾਦ ਦੀ ਵੰਡ ਦੀ। ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਵੰਡ ਦੇ ਵਿੱਚ ਪ੍ਰਾਈਵੇਟ ਖਾਦ ਡੀਲਰਾਂ ਨੂੰ ਗੱਫੇ ਵਰਤਾ ਦਿੱਤੇ ਗਏ ਨੇ, ਜਦਕਿ ਸਹਿਕਾਰੀ ਸਭਾਵਾਂ ਦੇ ਭੰਡਾਰ ਖਾਲੀ ਹੋਣ ਲੱਗ ਪਏ ਨੇ। ਖੇਤੀਬਾੜੀ ਮਹਿਕਮੇ ਦੀ ਅਣਗਹਿਲੀ ਕਰਕੇ ਪ੍ਰਾਈਵੇਟ ਡੀਲਰਾਂ ਨੇ ਖਾਦ ਦੇ ਭੰਡਾਰ ਜਮ੍ਹਾਂ ਕਰ ਲਏ ਨੇ ਅਤੇ ਸਹਿਕਾਰੀ ਸਭਾਵਾਂ ਦੇ ਹੱਥ ਖਾਲੀ ਰਹਿ ਗਏ ਨੇ। ਪਤਾ ਲੱਗਿਆ ਕਿ ਇਸ ਵਾਰ ਖੇਤੀ ਮਹਿਕਮੇ ਨੇ ਹਾੜੀ ਦੀ ਫਸਲ ਦੇ ਲਈ ਖਾਦਾਂ ਦੀ ਵੰਡ ਦੇ ਫਾਰਮੂਲੇ ਵਾਲਾ ਪੱਤਰ ਹੀ ਜਾਰੀ ਨਹੀਂ ਕੀਤਾ, ਜਿਸ ਕਰਕੇ ਡੀਏਪੀ ਖਾਦ ਦੀ ਜੁਲਾਈ-ਅਗਸਤ ਮਹੀਨੇ ਦੇ ਵਿੱਚ ਹੋਈ ਸਪਲਾਈ ਦਾ 90% ਹਿੱਸਾ ਪ੍ਰਾਈਵੇਟ ਡੀਲਰਾਂ ਨੂੰ ਦੇ ਦਿੱਤਾ ਗਿਆ। ਦੱਸਦੇ ਚੱਲੀਏ ਕਿ ਖਰੀਫ ਸੀਜ਼ਨ ਦੇ ਵਿੱਚ ਸਪਲਾਈ ਹੋਈ ਖਾਦ ਦੇ ਵਿੱਚੋਂ 60% ਹਿੱਸਾ ਸਹਿਕਾਰੀ ਸਭਾਵਾਂ ਨੂੰ ਤੇ 40% ਪ੍ਰਾਈਵੇਟ ਡੀਲਰਾਂ ਨੂੰ ਦਿੱਤਾ ਗਿਆ। ਹੁਣ ਜੁਲਾਈ-ਅਗਸਤ ਮਹੀਨਾ ਦੇ ਦੌਰਾਨ ਪੰਜਾਬ ਦੇ ਵਿੱਚ 1,30,000 ਮੀਟ੍ਰਿਕ ਟਨ ਡੀਏਪੀ ਖਾਦ ਪੁੱਜੀ ਹੈ, ਜਿਸ ਦੇ ਵਿੱਚੋਂ 1,20,000 ਮੀਟ੍ਰਿਕ ਟਨ ਖਾਦ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਜਾ ਚੁੱਕੀ ਹੈ ਤੇ ਸਿਰਫ 10 ਲੱਖ ਮੀਟ੍ਰਿਕ ਟਨ ਖਾਦ ਹੀ ਸਹਿਕਾਰੀ ਸਭਾਵਾਂ ਦੇ ਹਿੱਸੇ ਆਈ ਹੈ। ਇਹ ਮਾਮਲਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਖੇਤੀ ਮਹਿਕਮੇ ਦੀ ਖਿਚਾਈ ਕੀਤੀ, ਜਿਸ ਤੋਂ ਮਗਰੋਂ ਖੇਤੀ ਮਹਿਕਮੇ ਨੇ ਤੁਰੰਤ 2023-24 ਦੇ ਲਈ ਖਾਦ ਦੀ ਸਪਲਾਈ ਦਾ ਫਾਰਮੂਲਾ ਤੈਅ ਕਰਕੇ ਪੱਤਰ ਜਾਰੀ ਕਰ ਦਿੱਤਾ। ਮੁੱਢਲੇ ਪੜਾਅ ਦੇ ਵਿੱਚ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਬਾਰੇ ਬਣੀ ਕਮੇਟੀ ਦੇ ਧਿਆਨ ਦੇ ਵਿੱਚ ਆਇਆ ਸੀ, ਜਿਸ ਦੀ ਮੀਟਿੰਗ ਬੀਤੀ 22 ਅਗਸਤ ਨੂੰ ਚੇਅਰਮੈਨ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਪ੍ਰਧਾਨਗੀ ਹੇਠ ਹੋਈ ਸੀ। ਪਤਾ ਲੱਗਿਆ ਹੈ ਕਿ ਮਾਰਕਫੈੱਡ ਨੇ ਵੀ ਕਮੇਟੀ ਦੇ ਕੋਲ ਖੁਲਾਸਾ ਕੀਤਾ ਸੀਗਾ ਕਿ ਖੇਤੀ ਮਹਿਕਮੇ ਵੱਲੋਂ ਪੱਤਰ ਜਾਰੀ ਨਾ ਹੋਣ ਕਰਕੇ ਖਾਦ ਦਾ ਵੱਡਾ ਹਿੱਸਾ ਪ੍ਰਾਈਵੇਟ ਡੀਲਰਾਂ ਕੋਲ ਚਲਾ ਗਿਆ। ਇਸੇ ਦੌਰਾਨ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਖੇਤੀ ਮਹਿਕਮੇ ਦੀ ਅਣਗਹਿਲੀ ਕਰਕੇ ਪ੍ਰਾਈਵੇਟ ਡੀਲਰ ਖੁੱਲ੍ਹ ਕੇ ਕਿਸਾਨਾਂ ਦੀ ਲੁੱਟ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਖਾਦ ਸਪਲਾਈ ਦੀ ਵੰਡ ਨੂੰ ਅਗੇਤਾ ਪੱਤਰ ਜਾਰੀ ਹੋਣਾ ਚਾਹੀਦਾ ਸੀਗਾ। ਹੁਣ ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਉਹ ਕਹਿੰਦੇ ਕਿ ਅਸਲ ਦੇ ਵਿੱਚ ਮਾਰਕਫੈੱਡ ਨੇ ਹੀ ਖਾਦ ਲੈਣ ਤੋਂ ਨਾ ਕਰ ਦਿੱਤੀ ਤੇ ਹੁਣ ਆਪਣੀ ਨਲਾਇਕੀ ਛੁਪਾਉਣ ਦੇ ਲਈ ਦੋਸ਼ ਲਾ ਰਿਹਾ। ਉਧਰ ਦੂਜੇ ਪਾਸੇ ਮਾਰਕਫੈੱਡ ਦੇ ਐਮਡੀ ਗਰੀਸ਼ ਦਿਆਲਨ ਨੇ ਉਹਨਾਂ ਨੇ ਕਿਹਾ ਕਿ ਯੂਰੀਆ ਖਾਦ ਲਿਫਟ ਕਰਨ ਦੇ ਵਿੱਚ ਕੁਝ ਅਧਿਕਾਰੀਆਂ ਨੇ ਅਣਗਹਿਲੀ ਕੀਤੀ ਸੀ, ਜਿਨ੍ਹਾਂ ਦੇ ਖਿਲਾਫ ਐਕਸ਼ਨ ਲਿਆ ਗਿਆ, ਪਰ ਡੀਏਪੀ ਖਾਦ ਦੀ ਐਲੋਕੇਸ਼ਨ ਤਾਂ ਮਾਰਕਫੈੱਡ ਨੂੰ ਦਿੱਤੀ ਨਹੀਂ ਗਈ। ਹੁਣ ਇੱਕ ਤਰੀਕੇ ਨਾਲ ਮਾਰਕਫੈੱਡ ਤੇ ਖੇਤੀ ਮਹਿਕਮਾ ਆਮੋ ਸਾਹਮਣੇ ਆ ਗਿਆ, ਪਰ ਅਸਲ ਦੇ ਵਿੱਚ ਗੱਲ ਇੰਨੀ ਨਹੀਂ ਹੈ। ਗੱਲ ਇਸ ਤੋਂ ਵੀ ਉੱਪਰਲੀ ਹੈ। ਜਦੋਂ ਸਹਿਕਾਰੀ ਸਭਾਵਾਂ ਕੋਲੇ ਕੋਈ ਖਾਦ ਨਹੀਂ ਜਾਂਦੀ, ਡੀਏਪੀ ਨਹੀਂ ਜਾਂਦੀ, ਤਾਂ ਸੀਜ਼ਨ ਸ਼ੁਰੂ ਹੁੰਦੇ ਹੀ 10-15ਵੇਂ ਦਿਨ ਇਹ ਰੌਲਾ ਪਾ ਦਿੱਤਾ ਜਾਂਦਾ ਹੈ ਕਿ ਡੀਏਪੀ ਨਹੀਂ ਮਿਲਦੀ, ਡੀਏਪੀ ਖਤਮ ਹੋ ਗਈ, ਕਿਉਂਕਿ ਜਦੋਂ ਸਹਿਕਾਰੀ ਸਭਾਵਾਂ ਕੋਲ ਹੀ ਨਹੀਂ ਰਹੀ, ਕਿਸਾਨ ਅੱਧੋ ਜ਼ਿਆਦਾ ਕਿਸਾਨ ਜਾਂ ਅੱਧਾ ਕਿਸਾਨ ਤਾਂ ਸਹਿਕਾਰੀ ਸਭਾਵਾਂ ਕੋਆਪਰੇਟਿਵ ਸੁਸਾਇਟੀਆਂ ਉਹਨਾਂ ਦੇ ਲਿੰਕ ਦੇ ਵਿੱਚ ਹੀ ਹੈ ਨਾ, ਉਹ ਕਹਿਣਗੇ ਕਿ ਸਾਡੇ ਕੋਲ ਤਾਂ ਖਾਦ ਹੀ ਹੈ ਨਹੀਂ, ਕਿ ਭਾਈ ਖਤਮ ਹੋ ਗਈ। ਜਦੋਂ ਇਹ ਰੌਲਾ ਪਊਗਾ, ਉਹ ਰੌਲਾ ਪੈਣ ਤੋਂ ਬਾਅਦ ਖਿੱਚ ਹੋਊਗੀ, ਕਿਉਂਕਿ ਆ ਹੋਰ 2 ਮਹੀਨੇ 2.5 ਮਹੀਨਿਆਂ ਨੂੰ ਆਪਾਂ ਕਣਕ ਬੀਜਣੀ ਹੈ ਸਾਰਿਆਂ ਨੇ, ਤੇ ਜਦੋਂ ਰੌਲਾ ਪਊਗਾ ਤੇ ਇਹ ਪਤਾ ਲੱਗੂਗਾ ਕਿ ਕਣਕ ਬੀਜਣ ਲਈ ਤਾਂ ਡੀਏਪੀ ਮਿਲ ਹੀ ਨਹੀਂ ਰਹੀ, ਫਿਰ ਕੀ ਚੱਲੂਗਾ ਕੰਮ ਬਲੈਕ ਦਾ। ਤੇ ਜਿਨ੍ਹਾਂ ਕੋਲੇ 90% ਡੀਏਪੀ ਚਲੀ ਗਈ ਹੈ, ਉਹ ਤੁਹਾਨੂੰ ਕੀ ਲੱਗਦਾ ਕਿ ਉਹ ਆਏ ਭਾ ਦੇ ਦੇਣਗੇ ਕਿਸਾਨਾਂ ਨੂੰ ਡੀਏਪੀ ਕਿ ਚਲੋ ਭਾਈ ਕੋਈ ਨਾ, ਤੁਹਾਨੂੰ ਨਹੀਂ ਮਿਲ ਰਹੀ ਚੱਕ ਲਓ? ਨਹੀਂ, ਬਲੈਕ ਚੱਲਦੀ ਹੈ। ਫਿਰ ਇੱਕ ਗੱਟੇ ਤੇ 3-3 4-400, ਤੇ ਜੇਕਰ ਸੀਜ਼ਨ ਜਮਾਂ ਸਿਰ ਤੇ ਆ ਜਾਵੇ ਤਾਂ ₹1000 ਪ੍ਰਤੀ ਗੱਟਾ ਵੀ ਬਲੈਕ ਪੰਜਾਬ ਦੇ ਵਿੱਚ ਡੀਏਪੀ ਮਿਲਦੀ ਵੇਖੀ ਹੈ, ਸੁਣੀ ਨਹੀਂ ਵੇਖੀ ਹੈ। ਖੁਦ ਆਪ ਇਸ ਤਰ੍ਹਾਂ ਦੇ ਵਕਤਾਂ ਦੇ ਵਿੱਚੋਂ ਲੰਘੇ ਹੋਏ ਆ ਕਿ ਡੀਏਪੀ ਮਿਲਦੀ ਨਹੀਂ ਸੀ। ਕਿਸਾਨ
ਇਉਂ ਕਰਦੇ ਸੀਗੇ ਕਿ ਯਾਰ ਕੋਈ ਨਾ, ਮੈਂ 5 ਕਿੱਲੇ 10 ਕਿੱਲੇ ਕਣਕ, 15 ਕਿੱਲੇ ਸਾਡੀ ਬੀਜੀ ਗਈ ਹੈ, ਸਾਡੇ ਕੋਲ 3-4 ਗੱਟੇ ਪਏ ਆ, ਤੁਸੀਂ ਆਪਦੀ ਸ਼ੁਰੂ ਕਰ ਲਓ, ਕੋਈ ਗੱਲ ਨਹੀਂ। ਇਹ ਭਰੱਪਾ ਸੀ ਪਿੰਡਾਂ ਦੇ ਵਿੱਚ, ਹੁਣ ਵੀ ਹੈਗਾ। ਹੁਣ ਵੀ ਲੋਕ ਜਦੋਂ ਕਿਸੇ ਇਸ ਤਰ੍ਹਾਂ ਦੀ ਤੋਟ ਵੱਜਦੀ ਹੈ, ਜਦੋਂ ਆਮ ਹੀ ਪਿੰਡਾਂ ਦੇ ਵਿੱਚ ਦੇਖੀਦਾ, ਜਦੋਂ ਜੇਕਰ ਆਪਦੇ ਕੋਲੇ ਜਿਹਨੇ ਕਿਤੇ 30-40 ਕਿੱਲੇ ਕਣਕ ਬੀਜਣੀ ਹੈ ਤੇ ਉਹਦੇ ਕੋਲੇ 20-22 ਕਿੱਲੇ ਕਣਕ ਬੀਜਣ ਤੋਂ ਬਾਅਦ ਜੇ ਕੋਈ 15-16 ਗੱਟੇ ਪਈ ਹੋਵੇ, ਤਾਂ ਉਹ ਫਿਰ ਕੀ ਕਰਦਾ, ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਨੇ 2-2 ਕਿੱਲੇ 2.5-2.5 ਕਿੱਲੇ, ਉਹਨਾਂ ਨੂੰ ਅਗਲਾ ਕਹਿ ਦਿੰਦਾ ਕੋਈ ਨਹੀਂ ਯਾਰ ਬੀਜ ਲਓ, ਕੋਈ ਨਹੀਂ ਅਸੀਂ 10 ਦਿਨ ਅਟਕ ਕੇ ਬੀਜ ਲਾਂਗੇ, ਨਾਲੇ ਗਾਂਹ ਜਦੋਂ ਉਹਨੂੰ ਪਾਣੀ ਧਾਣੀ ਲਾਵਾਂਗੇ, ਪਹਿਲਾ ਪਾਣੀ ਕੋਰ ਪਾਣੀ ਜਿਹਨੂੰ ਅਸੀਂ ਕਹਿ ਦਿੰਦੇ, ਜਦੋਂ ਕੋਰ ਲਾਵਾਂਗੇ ਉਹਦੇ 'ਚ ਸੌਖੇ ਹੋ ਜਾਵਾਂਗੇ। ਸੋ ਇਹ ਭਰੱਪਾ ਤਾਂ ਹੈਗਾ, ਪਰ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਿਹਨੇ ਕਰਨਾ? ਹੁਣ ਮਾਰਕਫੈੱਡ ਵਾਲੇ ਆਪਣੇ ਥਾਂ ਤੇ ਪਿੱਟੀ ਜਾਂਦੇ ਆ, ਖੇਤੀ ਮਹਿਕਮੇ ਵਾਲੇ ਆਪਣੀ ਥਾਂ ਤੇ, ਪਰ ਅਸਲ ਦੇ ਵਿੱਚ ਐਲੋਕੇਸ਼ਨ ਜੇ ਪਹਿਲਾਂ ਹੋ ਜਾਂਦੀ, ਫਿਰ ਸਭਾਵਾਂ ਕੋਲੇ, ਜਿਹੜੀ ਸਹਿਕਾਰੀ ਸਭਾਵਾਂ, ਕੋਆਪਰੇਟਿਵ ਸੁਸਾਇਟੀਆਂ, ਉਹਨਾਂ ਕੋਲੇ ਖਾਦ ਮਿਲ ਜਾਂਦੀ ਤੇ ਰੌਲਾ ਹੀ ਨਾ ਪੈਂਦਾ ਕਿ ਖਾਦ ਹੈ ਨਹੀਂ, ਖਾਦ ਹੈ ਨਹੀਂ, ਰੇਹ ਹੈ ਨਹੀਂ ਕਣਕ ਬੀਜਣ ਨੂੰ। ਪਰ ਜਦੋਂ ਇਹ ਰੌਲਾ ਪੈਂਦਾ ਤਾਂ ਉਹਦੇ ਵਿੱਚ ਬਹੁਤ ਵੱਡਾ ਮੁਨਾਫਾ ਹੁੰਦਾ, ਗੱਟੇ ਮਗਰ ਦੁੱਗਣੇ ਭਾਅ ਇੱਕ ਗੱਟਾ ਮਿਲਦਾ DAP ਦਾ, ਤੇ ਫਿਰ ਉਹ ਜਿਹੜੇ ਦੁੱਗਣੇ ਭਾਅ ਮਿਲਦਾ ਉਹਦੇ ਵਿੱਚੋਂ ਹਿੱਸਾ ਪੱਤੀਆਂ ਕਰਕੇ ਵੇਚਣ ਵਾਲੇ ਨੂੰ ਵੀ ਥੋੜ੍ਹਾ ਬਹੁਤ ਬਚ ਜਾਂਦਾ, ਤੇ ਜਿਹੜੇ ਅਫਸਰਾਂ ਨੇ ਸਾਰਾ ਕੁਛ ਕੀਤਾ ਹੁੰਦਾ ਫਿਰ ਉਹ ਵੀ ਕੁਛ ਨਾ ਕੁਛ ਵਿੱਚੋਂ ਦਾ ਮਾਰ ਜਾਂਦੇ ਆ, ਪਰ ਉਹਦਾ ਰਗੜਾ ਕਿਹਨੂੰ ਲੱਗਦਾ? ਕਿਸਾਨ ਨੂੰ ਲੱਗਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।